ਕਿਉਂਕਿ ਅਸੀਂ ਇਨਫੋਰਮੇਸ਼ਨ ਇਕੱਠੀ ਕਰਾਂਗੇ ਤੇ ਅਸੀਂ ਹੁਣ ਜਿੰਨੀਆਂ ਟ੍ਰੈਜਡੀਆਂ 1947 ਤੋਂ ਬਾਅਦ ਆਈਆਂ ਨੇ ਤੇ ਅਗਲੀ ਪੀੜ੍ਹੀ ਨੇ ਭੁੱਲਦੇ ਜਾਣਾ ਕਿ ਹੋਇਆ ਕੀ ਸੀ, ਉਹ ਕੇਅਰ ਕਿਉਂ ਹੈ। ਜੇ ਅਸੀਂ ਇਕੱਠੀ ਕਰਕੇ ਰੱਖਾਂਗੇ ਤਾਂ ਹੀ ਅਗਲੇ ਨੂੰ ਪਤਾ ਲੱਗੇਗਾ ਨਾ ਕਿ ਹੋਇਆ ਕੀ ਸੀ। ਕਿਉਂਕਿ ਦਰਦ ਤੇ ਕਦੇ ਵੀ ਨਹੀਂ ਨਾ ਭੁੱਲੇ ਜਾਂਦੇ। ਕੋਈ ਸ਼ੱਕ ਹਾਂਜੀ 1947 ਤੇ ਕਦੇ ਵੀ ਨਹੀਂ ਭੁੱਲਣੀ। ਜਿਹੜੇ ਮੇਰੇ ਪੁਰਾਣੇ ਉੱਥੇ ਬਜ਼ੁਰਗ ਬੈਠੇ ਨੇ, ਰਿਸ਼ਤੇਦਾਰ ਬੈਠੇ ਨੇ, ਅਬੋਹਰ ਬੈਠੇ ਨੇ, ਮਲੋਟ ਬੈਠੇ ਨੇ, ਕੁਝ ਚੰਡੀਗੜ੍ਹ ਬੈਠੇ ਨੇ। ਫਿਰ ਮੈਨੂੰ ਡਾਊਟ ਜਿਹਾ ਹੋਇਆ, ਕੋਈ ਚਿਪਲੀ ਕਹੀ ਜਾਵੇ, ਕੋਈ ਪਿਪਲੀ ਕਹੀ ਜਾਵੇ। ਫਿਰ ਬਾਅਦ ਚ ਇੱਕ ਆਪਣੇ ਰਿਸ਼ਤੇਦਾਰਾਂ ਚ ਇੱਕ ਸਾਡੇ ਬਜ਼ੁਰਗ ਔਰਤ ਬੈਠੀ ਹੈ, ਮਾਤਾ ਰਾਜ ਕਰਨੀ ਅਬੋਹਰ ਤੋਂ ਹੈ। ਮੈਂ ਉਹਨਾਂ ਤੱਕ ਅਪਰੋਚ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਪਿਪਲੀ ਨਹੀਂ ਹੈਗਾ। ਪਿਪਲੀ ਵੀ ਇਹਦੇ ਲਾਗੇ ਹੀ ਪੈਂਦਾ, ਦਪਾਲਪੁਰ ਦੇ ਲਾਗੇ ਪੈਂਦਾ ਤੇ ਪਰ ਸ਼ਿਪਲੀਪੁਰ ਜਦੋਂ ਉਹਨਾਂ ਨੇ ਕਿਹਾ ਨਾ ਤਾਂ ਫਿਰ ਮੈਂ ਸ਼ਿਪਲੀਪੁਰ ਤੇ ਫੋਕਸ ਕੀਤਾ। ਕਹਿੰਦੇ ਨੇ ਨਾ ਕਿ ਜਿਹੜੇ ਉਹ ਪਾਕਿਸਤਾਨ ਗਰੀਬ ਹੈ ਜੀ, ਉਹ ਤੇ ਇਵੇਂ ਆ ਜੀ, ਜਿਨ੍ਹਾਂ ਨੇ ਆਪਣਾ ਵਿਰਸਾ ਸੰਭਾਲ ਲਿਆ ਉਹ ਗਰੀਬ ਨਹੀਂ ਹੁੰਦੇ, ਅਮੀਰ ਨੇ। ਠੀਕ, ਮਤਲਬ ਕਹਿ ਲਓ ਕਿ ਤੁਹਾਡਾ ਕਹਿਣਾ ਕਿ ਨੇਚਰ ਵਾਈਜ਼ ਪਾਕਿਸਤਾਨ ਬਹੁਤ ਅਮੀਰ ਹੈ। ਬਹੁਤ ਅਮੀਰ ਹੈ ਜੀ। ਉਹਨਾਂ ਨੇ ਹਰ ਚੀਜ਼ ਨੂੰ ਕੋਈ ਤੋੜ ਪੰਨ ਨਹੀਂ ਕੀਤੀ। ਮੈਂ ਕਿੰਨੀਆਂ ਜਗ੍ਹਾ ਤੇ ਘੁੰਮੀ ਆ, ਜੱਥੇ ਨਾਲ ਵੀ ਘੁੰਮੀ ਆ, ਕੱਲ ਵੀ ਮੈਂ ਆਪਣੇ ਦਾਦਕੇ ਪਿੰਡ ਗਈ ਆ ਤੇ ਉਹ ਤੁਹਾਨੂੰ ਵੇਖਿਆ ਕਿ ਉਹ ਸਕੂਲ ਕਿੱਡਾ ਵੱਡਾ ਉਹਨਾਂ ਨੇ ਐਜ ਇਟ ਸੰਤ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲਾ ਨੇ ਬਣਾਇਆ ਹੈ। ਉਹਨਾਂ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ, ਇੰਨਾ ਮਾਣ ਦਿੱਤਾ। ਅੱਜ ਉਹਨਾਂ ਨੇ ਅਖਬਾਰਾਂ 'ਚ ਖਬਰਾਂ ਲਵਾਈਆਂ ਨੇ ਮੇਰੀਆਂ। ਜੀਵਨ ਸਫਲ ਇਵੇਂ ਹੋ ਗਿਆ ਨਾ, ਬਜ਼ੁਰਗਾਂ ਦੀ ਧਰਤੀ ਤੇ ਆ ਗਈ ਆ। ਜੀ ਜੀ ਉਹ ਕਰ ਲਿਆ ਹੈ, ਕੀ ਕਹਿੰਦੇ ਨੇ, ਸਾਰੇ ਜਿਹੜੇ ਸਾਰੀ ਸਾਡੀ ਸਿੱਖ ਹਿਸਟਰੀ ਇੱਥੇ ਪਈ ਹੋਈ ਹੈ ਹਨਾ। ਸਾਰੇ ਸ਼ਹੀਦਾਂ ਦੀਆਂ ਗੁਰਦੁਆਰੇ ਸਾਰਾ ਕੁਝ ਇੱਥੇ ਹੈ। ਜੇ ਸਾਡੀ ਜਦੋਂ ਅਸੀਂ ਅਰਦਾਸ ਕਰੀਦੀ ਹੈ ਨਾ ਤੇ ਉਹਦੇ ਚ ਅਰਦਾਸ ਵਿੱਚ ਆਉਂਦਾ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਤੋਂ ਜਿਹਨਾਂ ਨੂੰ ਪੰਥ ਨੂੰ ਛੋੜਿਆ ਗਿਆ ਹੈ, ਡੇਲੀ ਅਰਦਾਸ ਜਿਸ ਵੀ ਗੁਰਦੁਆਰੇ ਚ ਹੁੰਦੀ ਹੈ ਕਿ ਪੰਥ ਨੂੰ ਛੋੜੇਗਾ ਉਹਨਾਂ ਦਰਸ਼ਨ ਦਿਦਾਰੇ ਬਖਸ਼ੋ। ਤੇ ਉਹ ਹੋ ਗਏ। ਲੋਕ ਇੰਨੀ ਪਿਆਰ ਮੁਹੱਬਤ ਨਾਲ ਸੈਲਫੀਆਂ ਲੈ ਰਹੇ ਨੇ, ਪਿਆਰ ਮੁਹੱਬਤ ਨਾਲ ਬੁਲਾ ਰਹੇ ਨੇ, ਇੱਜ਼ਤ ਦੇ ਰਹੇ ਨੇ, ਦੂਰੋਂ ਸਲਾਮ ਕਰ ਰਹੇ ਨੇ ਹਨਾ। ਤੇ ਬੜਾ ਰਿਗਾਰਡ ਕਰ ਰਹੇ ਨੇ। ਬਹੁਤ ਚੰਗਾ ਲੱਗਾ ਇੱਥੇ ਆ ਕੇ। ਲੋਕਾਂ ਵੱਲੋਂ ਬੜਾ ਪਿਆਰ ਮਿਲ ਰਿਹਾ, ਬਹੁਤ ਪਿਆਰ ਜੀ। ਐਵੇਂ ਲੋਕਾਂ ਨੇ ਫਲਾਂ ਫਲਾਈਆਂ ਜੀ, ਉੱਥੇ ਐਵੇਂ ਹੋ ਜਾਏਗਾ ਜੀ, ਉੱਥੇ ਐ ਹੋ ਜਾਏਗਾ ਜੀ ਹਨਾ, ਉੱਥੇ ਆ ਇਸ਼ੂ ਹੈ ਜੀ। ਕੋਈ ਇਸ਼ੂ ਨਹੀਂ ਹੈਗਾ ਇੱਥੇ। ਬਹੁਤ ਹੀ ਵਧੀਆ ਲੋਕੀ ਬਹੁਤ ਇੱਜ਼ਤ ਮਾਨ ਦਿੰਦੇ ਨੇ। ਬਸ ਇੱਕ ਡਰਾਵਾ ਜਿਹਾ ਪਾਇਆ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ। ਅਸੀਂ ਭਾਈ ਸੀ, ਪਹਿਲੇ ਵੀ ਭਾਈ ਸੀ, ਹੁਣ ਵੀ ਭਾਈ ਆ। ਤੇ ਪਤਾ ਨਹੀਂ ਇੱਥੋਂ ਮੈਂ ਕਿੰਨੇ ਕੁ ਭਰਾਵਾਂ ਨਾਲ ਸੰਬੰਧ ਬਣਾ ਕੇ ਜਾ ਰਹੀ, ਭਰਾ ਬਣਾ ਕੇ ਜਾ ਰਹੀ। हेलो बीबी जी, सत श्री अकाल जी। सत श्री अकाल जी, सलाम वालेकुम। वालेकुम सलाम। ਕੀ ਹਾਲ ਚਾਲ ਹੈ? ਠੀਕ ਹੋ? ਵਧੀਆ ਜੀ, ਵਧੀਆ, ਚੜ੍ਹਦੀ ਕਲਾ ਹੈ। ਹਾਂਜੀ, ਅੱਜ ਜੀ ਤੁਸੀਂ ਪਹੁੰਚ ਗਏ ਜ਼ਿਲ੍ਹਾ ਉਕਾੜਾ। ਹਾਂਜੀ, ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀਪਾਲਪੁਰ। ਵੈਲਕਮ ਜੀ, ਥੈਂਕ ਯੂ ਸੋ ਮਚ। ਹਾਂਜੀ, ਤੇ ਕਿੱਥੇ ਅਸੀਂ ਜਾ ਰਹੇ ਹਾਂ ਭਲਾ? ਮੈਂ ਜਾ ਰਹੀ ਹਾਂ ਜੀ ਆਪਣੀ ਮਦਰ ਇਨ ਲਾ ਦੇ ਪਿੰਡ। ਅੱਛਾ, ਮੇਰੀ ਮਦਰ ਇਨ ਲਾ ਦੇ ਪੇਕਾ ਪਿੰਡ ਜਾ ਰਹੀ ਹਾਂ। ਅੱਛਾ ਜੀ। ਤੇ ਮਿਲੀ ਤੇ ਨਹੀਂ ਉਹਨਾਂ ਨੂੰ, ਬਦਕਿਸਮਤੀ ਨਾਲ ਉਹਨਾਂ ਨੂੰ ਮੈਂ, ਪਰ ਉਹਨਾਂ ਬਾਰੇ ਮੈਂ ਬਹੁਤ ਕੁਝ ਸੁਣਿਆ ਸੀ। ਅੱਛਾ ਜੀ। ਤੇ ਬੜੇ ਮਤਲਬ ਕਿ ਸੁਲਝੀ ਹੋਈ ਔਰਤ ਸਨ ਤੇ ਨਸੀਬ ਹੀ ਨਹੀਂ ਹੋਇਆ ਉਹਨਾਂ ਨੂੰ ਮਿਲਣਾ। ਮੇਰੀ ਮੈਰਿਜ ਤੋਂ ਪਹਿਲਾਂ ਹੀ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਸੀ। ਠੀਕ ਹੈ। ਤੇ ਮੇਰੀ ਬੜੀ ਤਮੰਨਾ ਸੀ ਕਿ ਜਿੱਥੇ ਦੇ ਹੈਗੇ ਨੇ ਉਹ, ਮੈਂ ਬੜੇ ਚਿਰ ਤੋਂ ਕੋਸ਼ਿਸ਼ ਕਰ ਰਹੀ ਹਾਂ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਉਹ ਰਹਿੰਦੇ ਸੀ, ਖੇਡੇ ਨੇ, ਪਲੇ ਨੇ, ਇੱਕ ਵਾਰੀ ਮੈਂ ਉਹ ਵੇਖ ਕੇ ਆਵਾਂ ਹਨਾ। ਬੜੀ ਗੱਲ। ਤੇ ਅੱਜ ਮੈਨੂੰ ਗੁਰੂ ਮਹਾਰਾਜ ਨੇ ਉਹ ਮੌਕਾ ਦਿੱਤਾ ਹੈ। ਹਾਂਜੀ, ਉਹ ਵੀ ਤੁਹਾਡੀ ਬਦੌਲਤ। ਤੁਸੀਂ ਬਹੁਤ ਹੈਲਪ ਕੀਤੀ ਮੇਰੀ, ਹਿੰਮਤ ਕੀਤੀ ਜੀ। ਬਾਕੀ ਅੱਲਾਹ ਪਾਕ ਨੇ ਸਾਰਾ ਕੀਤਾ। ਪਰ ਕਹਿੰਦੇ ਨਾ ਜਦੋਂ ਕੋਸ਼ਿਸ਼ ਕਰੋ ਤੇ ਮੰਜ਼ਿਲਾਂ ਤੇ ਮਿਲ ਜਾਂਦੀਆਂ। ਹਾਂਜੀ ਹਾਂਜੀ, ਇਸ ਤਰ੍ਹਾਂ ਹੀ। ਨਾ ਮੈਂ ਆਪਣੀ ਮਦਰ ਇਨ ਲਾ ਨੂੰ ਕਦੇ ਮਿਲੀ ਨਾ, ਪਤਾ ਨਹੀਂ ਮੇਰੇ ਜਿਹੇ ਨੇ ਚ ਗੱਲਾਂ ਕਿਉਂ ਆਈਆਂ ਕਿ ਇੱਕਦਮ ਮੈਂ ਜਾਵਾਂ। ਐਕਸਾਈਟਮੈਂਟ ਹੁਣ ਵੀ ਮੈਨੂੰ ਇੰਨੀ ਐਕਸਾਈਟਮੈਂਟ ਆ ਰਹੀ, ਮੈਨੂੰ ਸਮਝ ਨਹੀਂ ਆਉਂਦੀ ਮੈਂ ਉਹ ਐਕਸਾਈਟਮੈਂਟ ਨੂੰ ਪੇਸ਼ ਕਿਵੇਂ ਕਰਾਂ ਮੈਂ। ਉਹ ਉਸ ਸੜਕ ਤੋਂ ਮੈਂ ਲੰਘ ਰਹੀ ਹਾਂ, ਨਾਲੇ ਮੈਂ ਵੇਖ ਰਹੀ ਹਾਂ ਹਨਾ। ਤੇ ਏਡਾ ਸੋਹਣਾ ਪਿੱਛੇ ਵਿਊ ਹੈ, ਦਰਖਤ ਏਡੇ ਉੱਚੇ ਉੱਚੇ, ਕਿੰਨਾ ਕੁਛ ਇੱਥੇ ਹੈਗਾ ਹੈ। ਤੇ ਉਜਾੜੇ ਵੇਲੇ ਉਹ ਉਦੋਂ ਕਿਵੇਂ ਗਏ ਹੋਣਗੇ, ਕਿੰਨਾ ਹਾਲਾਤਾਂ 'ਚ ਗਏ ਹੋਣਗੇ। ਮੇਰੀ ਮਦਰ ਇਨ ਲਾ ਦਾ ਨਾਂ ਸੀ ਜੀ ਬੀਬੀ ਬਲਵੰਤ ਕੌਰ। ਠੀਕ ਹੈ। ਹਾਂਜੀ, ਤੇ ਉਹ ਬੀਬੀ ਬਲਵੰਤ ਕੌਰ ਤੇ ਉਹ 3 ਭੈਣਾਂ ਸੀ। ਅੱਛਾ ਜੀ। ਤੇ ਉਹਨਾਂ ਦੀ ਇੱਕ ਭੈਣ ਨਾਲ ਟ੍ਰੈਜੇਡੀ ਵੀ ਹੋਗੀ, ਅਸੀਂ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਾਂਗੇ। ਅਸੀਂ ਉਸ ਪਿੰਡ ਵਿੱਚ ਵੀ ਜਾਣਾ ਹੈ ਇਸ ਤੋਂ ਬਾਅਦ। ਤੇ ਉਹ ਬੜੀ ਦਰਦਨਾਕ ਜੀ ਕਹਾਣੀ ਹੈ। ਮੇਰਾ ਮੇਨ ਫੋਕਸ ਪੁਆਇੰਟ ਉਹਦੇ ਤੇ ਹੀ ਹੈ ਅਸਲ ਵਿੱਚ, ਕਿ ਹੋਇਆ ਕੀ ਸੀ, ਕਿਵੇਂ ਹੋਇਆ, ਉਸ ਪਿੰਡ ਦੇ ਵਿੱਚ ਕੀ ਘਟਨਾ ਹੋਈ, ਕਿਵੇਂ ਵਾਪਰੀ। ਮੈਂ ਬੜੀ ਉਹਨੂੰ ਨਾ ਡੀਪਲੀ ਜਾ ਕੇ ਉਹਦੇ ਤੇ ਮੈਂ ਮਤਲਬ ਕਿ ਕਰ ਰਹੀ ਹਾਂ, ਕੰਮ ਕਰ ਰਹੀ ਹਾਂ। ਹਾਂਜੀ, ਤੇ ਮੇਰੀ ਮਦਰ ਦਾ ਮੰਨਣਾ ਹੈ ਕਿ ਉਹ ਜਿਹੜਾ ਜੋ ਟ੍ਰੈਜੇਡੀ ਉਸ ਵੇਲੇ ਹੋਈ, ਬਹੁਤ ਵੱਡਾ ਘਾਟ ਹੋਇਆ। ਉਸੇ ਪਿੰਡ ਜਾ ਕੇ ਇਹਨਾਂ ਨੂੰ ਐਕਸਪੋਜ਼ ਕਰਾਂਗੇ। ਹਾਂਜੀ, ਐਕਸਪੋਜ਼ ਕਰਾਂਗੇ ਉਸ ਪਿੰਡ ਜਾ ਕੇ। ਪਹਿਲਾਂ ਮੈਂ ਆਪਣੀ ਸ਼ੁਰੂਆਤ ਕਰਾਂਗੀ ਇਸ ਪਿੰਡ ਤੋਂ, ਜਿੱਥੇ ਉਹ ਜੰਮੇ ਨੇ, ਪਲੇ ਨੇ, ਖੇਡੇ ਨੇ, ਵੱਡੇ ਪਰਿਵਾਰ ਦੇ ਸੀ ਉਹ। ਉਹਨਾਂ ਦੇ ਮੇਰੀ ਜਿਹੜੀ ਮਦਰ ਇਨ ਲਾ ਸੀ, ਉਹਨਾਂ ਦੇ ਜਿਹੜੇ ਪੇਰੈਂਟਸ 5 ਭਰਾ ਸੀ। ਵੱਡੇ ਹੈਗੇ ਸੀ, ਇੱਕ ਇੰਦਰ ਸਿੰਘ, ਰਾਮ ਸਿੰਘ, ਸ਼ਾਮ ਸਿੰਘ, ਸਮੁੰਦਰ ਸਿੰਘ ਤੇ ਬਾਬਾ ਭਗਵਾਨ ਸਿੰਘ। ਤੇ ਜਿਹੜੇ ਪਿੰਡ ਅਸੀਂ ਇਸ ਤੋਂ ਬਾਅਦ ਜਾਣਾ ਹੈ, ਉਹ ਪਿੰਡ 'ਚ ਬਾਬਾ ਭਗਵਾਨ ਸਿੰਘ ਦੀ, ਉਹਨਾਂ ਦੀ ਉੱਥੇ ਮੈਰਿਜ ਹੋਈ ਸੀ। ਉਸੇ ਪਿੰਡ ਵਿੱਚ ਸਾਡੇ ਜਿਹੜੇ ਵੱਡੇ ਮਾਸੀ ਸੀ, ਮੇਰੀ ਮਦਰ ਇਨ ਲਾ ਦੇ ਜਿਹੜੇ ਸਿਸਟਰ ਸੀ, ਉਹ ਵੀ ਉਸੇ ਪਿੰਡ 'ਚ ਵਿਆਹੇ ਹੋਏ ਸੀ ਜਿੱਥੇ ਟ੍ਰੈਜੇਡੀ ਹੋਈ ਹੈ।
ਠੀਕ ਹੈ ਹਾਂਜੀ। ਤੇ ਜਿਹੜੇ ਆਪਣੇ 5 ਭਰਾ ਸੀ ਅਰੋੜੇ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਸਰਦਾਰ ਸੀ, ਚੰਗੇ ਸਰਦਾਰ ਸੀ ਉੱਥੇ ਦੇ ਮੰਨੇ ਹੋਏ। ਤੇ ਇਹਨਾਂ ਦੇ ਜਿਹੜੇ ਫਾਦਰ ਸੀ 5 ਭਰਾਵਾਂ ਦਾ, ਉਹਦਾ ਨਾਮ ਹੈਗਾ ਸੀ ਜੀ ਸ਼ੇਰ ਸਿੰਘ, ਤੇ ਉਹਨਾਂ ਦੀ ਮਾਂ ਦਾ ਨਾਮ ਹੈਗਾ ਸੀ ਲక్ష్ਮੀ ਕੌਰ। ਅੱਛਾ, ਮੈਂ ਸਾਰੀ ਪਤਾ ਨਹੀਂ ਕਿਵੇਂ ਇਨਫੋਰਮੇਸ਼ਨ ਇਕੱਠੀ ਕੀਤੀ ਹੈ, ਤੁਹਾਨੂੰ ਪਤਾ ਹੈ? ਮੈਨੂੰ ਪਤਾ ਹੈ ਕਿਵੇਂ ਕੀਤੀ ਮੈਂ, ਕਿਉਂਕਿ ਅਸੀਂ ਇਨਫੋਰਮੇਸ਼ਨ ਇਕੱਠੀ ਕਰਾਂਗੇ ਤੇ ਅਸੀਂ ਹੁਣ ਜਿੰਨੀਆਂ ਟ੍ਰੈਜਡੀਆਂ 1947 ਤੋਂ ਬਾਅਦ ਆਈਆਂ ਨੇ ਤੇ ਅਗਲੀ ਪੀੜ੍ਹੀ ਨੇ ਭੁੱਲਦੇ ਜਾਣਾ ਕਿ ਹੋਇਆ ਕੀ ਸੀ, ਹੂ ਕੇਅਰ ਕਿਉਂ ਹੈ। ਜੇ ਅਸੀਂ ਇਕੱਠੀ ਕਰਕੇ ਰੱਖਾਂਗੇ ਤਾਂ ਹੀ ਅਗਲੇ ਨੂੰ ਪਤਾ ਲੱਗੇਗਾ ਨਾ ਕਿ ਹੋਇਆ ਕੀ ਸੀ, ਕਿਉਂਕਿ ਦਰਦ ਤੇ ਕਦੇ ਵੀ ਨਹੀਂ ਨਾ ਭੁੱਲੇ ਜਾਂਦੇ। ਕੋਈ ਸ਼ੱਕ ਹਾਂਜੀ, 1947 ਤੇ ਕਦੇ ਵੀ ਨਹੀਂ ਭੁੱਲਣੀ ਜੀ, ਹੈਨਾ। ਜੇ ਸਾਰੇ ਪਰਿਵਾਰ ਉਜੜ ਕੇ ਗਏ, ਕਿੱਡੇ ਵੱਡੇ ਸਰਦਾਰ ਸੀ ਇੱਥੇ ਉਹ, ਹੈਨਾ। ਤੇ ਉਸ ਤੋਂ ਬਾਅਦ ਉੱਥੇ ਜਾ ਕੇ ਕੰਗਾਲ ਹੋ ਗਏ, ਕੋਈ ਇੱਧਰ ਨੂੰ ਛੜ ਗਿਆ, ਕੋਈ ਉੱਧਰ ਨੂੰ ਛੜ ਗਿਆ। ਕੰਮਕਾਜ ਕੀ ਸੀ ਬੀਬੀ ਜੀ ਦੇ, ਬੀਬੀ ਬਲਵੰਤ ਕੌਰ ਦੇ ਵਾਲਦ ਸਾਹਿਬ ਜਾਂ ਉਹਨਾਂ ਦੇ ਭਾਈਆਂ ਦਾ ਇੱਥੇ ਖੇਤੀਬਾੜੀ ਕਰਨਾ? ਜਿਵੇਂ ਮੈਨੂੰ ਮਤਲਬ ਕਿ ਜਿਸ ਤਰ੍ਹਾਂ ਦੀ ਮੈਂ ਰਿਸਰਚ ਕੀਤੀ ਹੈ, ਜਿਵੇਂ ਸਾਡੇ ਪਰਿਵਾਰ ਵਿੱਚ ਮੇਰੇ ਹਸਬੰਡ ਨੇ, ਉਹਨਾਂ ਨੂੰ ਬਹੁਤ ਇੰਟਰਸਟ ਸੀ, ਕਿਉਂਕਿ ਆਪਣੀ ਮਦਰ ਦਾ ਬਹੁਤ ਰਿਗਾਰਡ ਕਰਦੇ ਸੀ ਉਹ। ਠੀਕ ਹੈ। ਉਹ ਉਹਨਾਂ ਦੇ ਮੂੰਹ ਤੋਂ ਮੈਂ ਗੱਲਾਂ ਸੁਣੀਆਂ ਨੇ ਕਿ ਉਹ ਇੰਨੇ ਸੁਲਝੇ ਹੋਏ ਤੇ ਇੰਨੇ ਸਫਾਈ ਪਸੰਦ, ਤੇ ਜੇ ਹੀ ਮਤਲਬ ਕਿ ਬਹੁਤ ਹੀ ਵਧੀਆ, ਮਤਲਬ ਕਿ ਬਾਣੀ ਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਗੁਰੂ ਨੂੰ ਮੰਨਣ ਵਾਲੇ, ਹਨਾ। ਤੇ ਫਿਰ ਜਦੋਂ ਉਹਨਾਂ ਨੇ ਮੈਨੂੰ ਉਹਨਾਂ ਦੀ ਸਿਫਤਾਂ ਇੰਨੀਆਂ ਦੱਸੀਆਂ, ਤੇ ਐਕਚੁਅਲੀ ਫਿਰ ਜਦੋਂ ਤੁਸੀਂ ਕਿਸੇ ਦੀ ਸਿਫਤ ਕਰਦੇ ਹੋ ਤਾਂ ਹੁੰਦਾ ਹੀ ਹੈ ਨਾ ਐਕਸਾਈਟਮੈਂਟ ਕਿ ਮੈਂ ਵੇਖਾਂ ਕਿ ਉਹ ਮਤਲਬ ਕਿ ਕਿਹੜੀ ਧਰਤੀ ਸੀ ਜਿੱਥੇ ਉਹ ਜੰਮੇ ਸੀ, ਪਲੇ ਸੀ, ਖੇਡੇ ਸੀ, ਹਨਾ। ਤੇ ਅੱਜ ਮੇਰੀ ਮੁਰਾਦ ਪੂਰੀ ਹੋਣੀ ਹੈ, ਪੂਰੀ ਹੋਣ ਜਾ ਰਹੀ ਹੈ। ਹਾਂਜੀ, ਅੱਜ ਮੈਂ ਅਸੀਂ ਪਹੁੰਚੇ ਤੇ ਨਹੀਂ ਅਜੇ ਤੱਕ, ਅਸੀਂ ਰਸਤੇ ਵਿੱਚ ਹੀ ਹਾਂ। ਦਪਾਲਪੁਰ ਕਿਹੜਾ ਪਿੰਡ ਆ, ਦਪਾਲਪੁਰ ਦੇ ਲਾਗੇ ਹੀ ਹੈ। ਦਪਾਲਪੁਰ ਦਾ ਪਿੰਡ ਹਲੇ ਤੱਕ ਅਸੀਂ ਪਿੰਡ ਅਨਾਉਂਸ ਨਹੀਂ ਕੀਤਾ, ਪਿੰਡ ਅਨਾਉਂਸ ਨਹੀਂ ਕੀਤਾ, ਅੱਜ ਪਹਿਲੀ ਬਣਿਆ ਪਿਆ ਹੈ। ਪਿੰਡ ਦਾ ਤੁਸੀਂ ਦੱਸੋ। ਪਿੰਡ ਦਾ ਨਾਮ ਹੈ ਸ਼ਿਪਲੀਪੁਰ ਹੈ ਜੀ। ਸ਼ਿਪਲੀਪੁਰ। ਪਰ ਸਾਡੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਪਹਿਲਾਂ ਪਿਪਲੀ ਕਰੀ ਜਾਂਦੇ ਸੀ, ਹਨਾ। ਤੇ ਉਹ ਕਿ ਪਿਪਲੀ ਦੇ ਨੇ, ਫਿਰ ਮੈਂ ਆਪਣੇ ਜਿਹੜੇ ਮੇਰੇ ਪੁਰਾਣੇ ਉੱਥੇ ਬਜ਼ੁਰਗ ਬੈਠੇ ਨੇ, ਰਿਸ਼ਤੇਦਾਰ ਬੈਠੇ ਨੇ, ਅਬੋਹਰ ਬੈਠੇ ਨੇ, ਮਲੋਟ ਬੈਠੇ ਨੇ, ਕੁਝ ਚੰਡੀਗੜ੍ਹ ਬੈਠੇ ਨੇ। ਫਿਰ ਮੈਨੂੰ ਡਾਊਟ ਜਿਹਾ ਹੋਇਆ, ਕੋਈ ਚਿਪਲੀ ਕਹੀ ਜਾਵੇ, ਕੋਈ ਪਿਪਲੀ ਕਹੀ ਜਾਵੇ। ਫਿਰ ਬਾਅਦ ਚ ਇੱਕ ਆਪਣੇ ਰਿਸ਼ਤੇਦਾਰਾਂ ਚ ਇੱਕ ਸਾਡੇ ਬਜ਼ੁਰਗ ਔਰਤ ਬੈਠੀ ਹੈ, ਮਾਤਾ ਰਾਜ ਕਰਨੀ, ਅਬੋਹਰ ਤੋਂ ਹੈ। ਮੈਂ ਉਹਨਾਂ ਤੱਕ ਅਪਰੋਚ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਪਿਪਲੀ ਨਹੀਂ ਹੈਗਾ, ਪਿਪਲੀ ਵੀ ਇਹਦੇ ਲਾਗੇ ਹੀ ਪੈਂਦਾ, ਦਪਾਲਪੁਰ ਦੇ ਲਾਗੇ ਪੈਂਦਾ ਹੈ। ਤੇ ਪਰ ਸ਼ਿਪਲੀਪੁਰ ਜਦੋਂ ਉਹਨਾਂ ਨੇ ਕਿਹਾ ਨਾ, ਤਾਂ ਫਿਰ ਮੈਂ ਸ਼ਿਪਲੀਪੁਰ ਤੇ ਫੋਕਸ ਕੀਤਾ ਕਿ ਮੈਂ ਡੇਲੀ ਸਰਚ ਕਰਨਾ, ਗੂਗਲ ਸਰਚ ਕਰਨੀ, ਕਿ ਸਾਰੇ ਪਿੰਡਾਂ ਨੂੰ ਐਕਸਪਲੋਰ ਕੀਤਾ ਕਿ ਆਹ ਪਿੰਡ ਕਿੱਥੇ ਆ, ਆਹ ਪਿੰਡ ਕਿੱਥੇ ਆ। ਜਦੋਂ ਮੈਂ ਵੇਖਿਆ ਕਿ ਇਹ ਜਿਹੜਾ ਪਿੰਡ ਹੈ ਸ਼ਿਪਲੀਪੁਰ, ਜਿਨ੍ਹਾਂ ਪਿੰਡਾਂ ਚ ਅਸੀਂ ਜਾਣਾ ਹੈ 10-10, 15-15 ਕਿਲੋਮੀਟਰ ਦੀ ਦੂਰੀ ਤੇ ਨੇ। ਤੇ ਆਪਣਾ ਜਿਹੜਾ ਇੰਡੀਆ ਵਾਲਾ ਜਿਹੜਾ ਏਰੀਆ ਹੈ, ਗੁਰੂ ਹਰ ਸਹਾਏ ਤੇ ਜਲਾਲਾਬਾਦ, ਉਹਦੇ ਸੈਂਟਰ ਦੀ ਬਿਲਕੁਲ ਸੇਧ ਵਿੱਚ ਪਿੰਡ ਨੇ ਆ। ਅੱਛਾ, ਹਾਂ। ਪਰ ਉਹ ਸਾਰੀਆਂ ਮੈਂ ਗੂਗਲ ਤੋਂ ਵੇਖਿਆ ਸਾਰਾ ਕੁਝ, ਕਿ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਪਿੰਡ ਕਿੱਥੇ ਨੇ, ਜਿੰਨ ਤੱਕ ਉਹ ਫਿਰ ਤੁਹਾਡਾ ਟਾਈਮ ਵੀ ਬਚ ਜਾਂਦਾ ਹੈ। ਹੁਣ ਅਸੀਂ ਉੱਥੇ ਜਾਵਾਂਗੇ, ਕਿਸੇ ਬਜ਼ੁਰਗ ਨੂੰ ਲੱਭਾਂਗੇ, ਉਹਨਾਂ ਨਾਲ ਗੱਲ ਕਰਾਂਗੇ, ਗਲੀਆਂ ਘੁੰਮਾਂਗੇ। ਤੇ ਉਹ ਜਿਹੜੀ ਫੈਮਿਲੀ ਨੇ, ਕਿਉਂਕਿ ਮੰਨੇ ਹੋਏ ਸਰਦਾਰ ਸੀ ਉਹ, ਅਰੋੜੇ ਸਿੱਖ ਜ਼ਿਮੀਂਦਾਰ ਸੀ ਉਹ, ਤੇ ਕਿਸੇ ਨਾ ਕਿਸੇ ਨੂੰ ਤੇ ਉਹ ਮਤਲਬ ਕਿ ਬਾਬਾ ਸ਼ੇਰ ਸਿੰਘ ਬਾਰੇ, ਸਾਡੇ ਬਾਬਾ ਜੀ ਇੰਦਰ ਸਿੰਘ, ਰਾਮ ਸਿੰਘ ਮੇਰੀ ਮਦਰ ਦੇ ਮਤਲਬ ਕਿ ਫਾਦਰ ਸਨ ਉਹ, ਤੇ ਸਮੁੰਦਰ ਸਿੰਘ, ਬਾਬਾ ਭਗਵਾਨ ਸਿੰਘ, ਤੇ ਇਹਨਾਂ ਸਾਰਿਆਂ ਬਾਰੇ ਉਹਨਾਂ ਨੂੰ ਪੁੱਛਾਂਗੇ, ਵੇਖਾਂਗੇ ਕਿ ਉਹਨਾਂ ਦੀ ਉੱਥੇ ਸ਼ਖਸੀਅਤ ਕੀ ਸੀ। ਜੀ ਜੀ, ਜ਼ਰੂਰ ਜੀ ਜ਼ਰੂਰ। ਮੈਂ ਤੇ ਕੱਲ ਦੇ ਨਜ਼ਾਰੇ ਲੈ ਰਹੀ ਹਾਂ। ਮੈਂ ਜਿੱਦਣ ਦੀ 20 ਤਰੀਕ ਦੀ ਆਈ ਆ, ਜਦੋਂ ਹਨੇਰਾ ਪੈਂਦਾ ਉਦੋਂ ਮੇਰੀ ਅੱਖ ਜੀ ਝਪਕਦੀ ਹੈ, ਕਿਉਂਕਿ ਅਸੀਂ ਆਪਣੇ ਮੈਂ ਜਥੇ ਨਾਲ ਆਈ ਸੀ, ਗੁਰੂ ਸਾਹਿਬ ਦੇ ਸਾਰੇ ਗੁਰਦੁਆਰੇ ਦੇ ਮੈਂ ਦਰਸ਼ਨ ਵੀ ਕਰ ਲਏ ਨੇ। ਤੇ ਉਸ ਤੋਂ ਬਾਅਦ ਮੈਂ ਆਪਣਾ ਸਫ਼ਰ ਹੈ ਆਪਣੇ ਪਰਿਵਾਰ ਦੇ ਵਾਸਤੇ ਮੈਂ ਕਰ ਰਹੀ ਹਾਂ, ਹਨਾ। ਤੇ ਮੈਂ ਤੇ ਇੱਕ ਪਲ ਵੀ ਸ਼ੀਸ਼ੇ ਤੋਂ ਮੂੰਹ ਪਾਸੇ ਨਹੀਂ ਕੀਤਾ ਹੈਗਾ, ਸਾਰੇ ਵੇਖਿਆ ਨਜ਼ਾਰਾ। ਬਹੁਤ ਫਰਕ ਹੈ ਇਸ ਪੰਜਾਬ ਤੇ ਉਸ ਪੰਜਾਬ ਦੇ ਵਿੱਚ, ਬਹੁਤ ਜ਼ਿਆਦਾ ਫਰਕ ਹੈ। ਹਾਂਜੀ, ਲੋਕ ਇੰਨੀ ਪਿਆਰ ਮੁਹੱਬਤ ਨਾਲ ਸੈਲਫੀਆਂ ਲੈ ਰਹੇ ਨੇ, ਪਿਆਰ ਮੁਹੱਬਤ ਨਾਲ ਬੁਲਾ ਰਹੇ ਨੇ, ਇੱਜ਼ਤ ਦੇ ਰਹੇ ਨੇ, ਦੂਰੋਂ ਸਲਾਮ ਕਰ ਰਹੇ ਨੇ, ਹਨਾ। ਤੇ ਬੜਾ ਰਿਗਾਰਡ ਕਰ ਰਹੇ ਨੇ, ਬਹੁਤ ਚੰਗਾ ਲੱਗਾ ਇੱਥੇ ਆ ਕੇ। ਲੋਕਾਂ ਵੱਲੋਂ ਬੜਾ ਪਿਆਰ ਮਿਲ ਰਿਹਾ, ਬਹੁਤ ਪਿਆਰ ਜੀ। ਐਵੇਂ ਲੋਕਾਂ ਨੇ ਫਵਾਂ ਫਲਾਈਆਂ ਜੀ, ਉੱਥੇ ਐਵੇਂ ਹੋ ਜਾਏਗਾ ਜੀ, ਉੱਥੇ ਐ ਹੋ ਜਾਏਗਾ ਜੀ, ਹਨਾ, ਉੱਥੇ ਆ ਇਸ਼ੂ ਹੈ ਜੀ, ਕੋਈ ਇਸ਼ੂ ਨਹੀਂ ਹੈਗਾ ਇੱਥੇ। ਬਹੁਤ ਹੀ ਵਧੀਆ ਲੋਕੀ, ਬਹੁਤ ਇੱਜ਼ਤ ਮਾਨ ਦਿੰਦੇ ਨੇ। ਬਸ ਇੱਕ ਡਰਾਵਾ ਜਿਹਾ ਪਾਇਆ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ। ਅਸੀਂ ਭਾਈ ਸੀ, ਪਹਿਲੇ ਵੀ ਭਾਈ ਸੀ, ਹੁਣ ਵੀ ਭਾਈ ਆ। ਤੇ ਪਤਾ ਨਹੀਂ ਇੱਥੋਂ ਮੈਂ ਕਿੰਨੇ ਕੁ ਭਰਾਵਾਂ ਨਾਲ ਸੰਬੰਧ ਬਣਾ ਕੇ ਜਾ ਰਹੀ, ਭਰਾ ਬਣਾ ਕੇ ਜਾ ਰਹੀ ਹਾਂ। ਮਤਲਬ ਤੁਹਾਡਾ ਕਹਿਣਾ ਕਿ ਜੀ ਲੋਕਾਂ ਦੀ ਤਰਫੋਂ ਬਹੁਤ ਪਿਆਰ ਮਿਲਿਆ, ਬਹੁਤ ਪਿਆਰ ਮਿਲਿਆ ਜੀ, ਕੋਈ ਡਾਊਟ ਨਹੀਂ ਹੈ। ਇੰਨੀ ਸੇਵਾ ਕੀਤੀ ਹੈ ਮੈਂ ਤਾਂ ਅੱਗੇ ਰੋਜ਼ ਹੀ ਉਹਨਾਂ ਨੂੰ ਹੱਸਦੀ ਆ, ਵੀ ਤੁਸੀਂ ਤੇ ਪਾਕਿਸਤਾਨੀ ਖਵਾ ਕੇ ਮਾਰ ਦੇਣਾ ਮੈਨੂੰ। ਇੰਨਾ ਇੱਜ਼ਤ ਮਾਨ ਧੱਕੇ ਨਾਲ ਹੀ ਖਵਾਈ ਜਾਂਦੇ ਨੇ, ਤਾਂ ਇੰਨਾ ਇੱਜ਼ਤ ਮਾਨ ਦੇ ਰਹੇ ਨੇ, ਹਨਾ। ਇੰਨਾ ਇੱਜ਼ਤ ਮਾਨ ਕਦੇ ਉਸ ਪੰਜਾਬ ਤੋਂ ਨਹੀਂ ਮਿਲਿਆ ਜਿੰਨਾ ਇੱਥੇ ਮਿਲਿਆ। ਅੱਛਾ ਜੀ, ਨਹੀਂ ਮਿਲਿਆ। ਪੱਕੀ ਗੱਲ ਹੈ ਜੀ, 100% ਪੱਕੀ ਗੱਲ ਹੈ। ਜੇ ਅੱਜ ਦੋਨੋਂ ਪੰਜਾਬ ਇਕੱਠੇ ਹੋਣ ਨਾ, 100% ਗਰੰਟੀ ਹੈ ਜੀ, ਮੈਂ ਇਸ ਪੰਜਾਬ ਵਿੱਚ ਆ ਕੇ ਵਸਾਂਗੀ।
ਇਸ ਪੰਜਾਬ ਵਿੱਚ ਜਾ ਕੇ ਵਸਾਂਗੇ। ਜਾਂ ਇਹਨਾਂ ਇੱਥੇ ਦੀ ਕਾਫੀ ਚੀਜ਼ਾਂ ਨੇ ਜਿਹੜੀਆਂ ਕਿ ਇਹਨਾਂ ਨੇ ਕਲਚਰ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਹਾਂ। ਪੁਰਾਣੀਆਂ ਚੀਜ਼ਾਂ ਸਾਰੀਆਂ ਉਵੇਂ ਨੇ, ਐਜਿਟ ਪਈਆਂ ਹੋਈਆਂ ਨੇ। ਇੰਨੇ ਦਰਖਤ, ਪੰਛੀ, ਮਤਲਬ ਕਹਿੰਦੇ ਨੇ ਨਾ ਕਿ ਜਿਹੜੇ ਉਹ ਪਾਕਿਸਤਾਨ ਗਰੀਬ ਹੈ ਜੀ, ਉਹ ਤੇ ਇਵੇਂ ਆ ਜੀ, ਜਿਨ੍ਹਾਂ ਨੇ ਆਪਣਾ ਵਿਰਸਾ ਸੰਭਾਲ ਲਿਆ ਉਹ ਗਰੀਬ ਨਹੀਂ ਹੁੰਦੇ, ਉਹ ਅਮੀਰ ਨੇ। ਉਹ ਠੀਕ, ਮਤਲਬ ਕਹਿ ਲਓ ਕਿ ਤੁਹਾਡਾ ਕਹਿਣਾ ਕਿ ਨੇਚਰ ਵਾਈਜ਼ ਪਾਕਿਸਤਾਨ ਬਹੁਤ ਅਮੀਰ ਹੈ। ਬਹੁਤ ਅਮੀਰ ਹੈ ਜੀ। ਉਹਨਾਂ ਨੇ ਹਰ ਚੀਜ਼ ਨੂੰ ਕੋਈ ਤੋੜ ਪੰਨ ਨਹੀਂ ਕੀਤੀ। ਮੈਂ ਕਿੰਨੀਆਂ ਜਗ੍ਹਾ ਤੇ ਘੁੰਮੀ ਆ, ਜਥੇ ਨਾਲ ਵੀ ਘੁੰਮੀ ਆ, ਕੱਲ ਵੀ ਮੈਂ ਆਪਣੇ ਦਾਦਕੇ ਪਿੰਡ ਗਈ ਆ, ਤੇ ਉਹ ਤੁਹਾਨੂੰ ਵੇਖਿਆ ਕਿ ਉਹ ਸਕੂਲ ਕਿੱਡਾ ਵੱਡਾ ਉਹਨਾਂ ਨੇ ਐਜਿਟ ਸੰਤ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲਾ ਨੇ ਬਣਾਇਆ ਹੈ। ਉਹਨਾਂ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ, ਇੰਨਾ ਮਾਣ ਦਿੱਤਾ। ਅੱਜ ਉਹਨਾਂ ਨੇ ਅਖਬਾਰਾਂ 'ਚ ਖਬਰਾਂ ਲਵਾਈਆਂ ਨੇ ਮੇਰੀਆਂ, ਮੈਨੂੰ ਕੱਢੀਆਂ ਭੇਜੀਆਂ ਨੇ, ਆਪਣੇ ਫੇਸਬੁੱਕ ਤੇ ਲਾਈਆਂ ਨੇ, ਨਿਆਣਿਆਂ ਨਾਲ ਮਿਲਾਇਆ, ਆਟੋਗ੍ਰਾਫ ਲਿੱਤੇ ਨੇ ਮੇਰੇ। ਇਸ ਤੋਂ ਵੱਧ ਬੰਦੇ ਨੂੰ ਹੋਰ ਇੱਜ਼ਤ ਮਾਨ ਕੀ ਚਾਹੀਦਾ? ਵਾਹ ਜੀ ਵਾਹ। ਮਤਲਬ ਤੁਸੀਂ ਸਾਦਾ ਜਿਹੇ ਬੰਦੇ ਹੋ ਤੇ ਸੈਲੀਬ੍ਰਿਟੀ ਬਣ ਕੇ ਜਾ ਰਹੇ ਹੋ, ਸੈਲੀਬ੍ਰਿਟੀ ਬਣ ਕੇ ਜਾ ਰਹੇ ਹਾਂ। ਹਾਂ, ਇੰਨੀ ਤੇ ਮੇਰੀ ਐਕਸਪੈਕਟੇਸ਼ਨ ਹੈ ਵੀ ਨਹੀਂ ਸੀ ਜਿੰਨੀਆਂ ਮੈਨੂੰ ਮਿਲ ਰਹੀਆਂ ਨੇ, ਹੈਨਾ। ਜੀ ਤੁਸੀਂ ਨਾ ਕੱਲ ਦੀ ਡੇਟ 'ਚ ਇੱਕ ਗੱਲ ਕੀਤੀ ਕਿ 2011 ਤੋਂ ਬਾਅਦ ਤੁਸੀਂ ਕੈਨੇਡਾ ਸ਼ਿਫਟ ਹੋ ਗਏ। ਹਾਂਜੀ, ਵਿਦ ਫੈਮਿਲੀ। ਤੇ ਤੁਸੀਂ ਮੈਨੂੰ ਕਿਹਾ ਕਿ ਆਪਣਾ ਛੋਟੇ ਵੀਰ ਬਹੁਤ ਚਿਰ ਬਾਅਦ ਨਾ ਚਿੜੀਆਂ ਦੀ ਚੂੰ ਚੂੰ ਮੈਂ ਸੁਣੀ, ਬਹੁਤ ਜ਼ਿਆਦਾ ਜੀ। ਚਿੜੀਆਂ ਦੀ ਚੂੰ ਚੂੰ ਸੁਣੀ, ਪੰਛੀ ਉੱਤੇ ਜਿਹੜੇ, ਹਾਂਜੀ, ਕਾਂ ਜਿਹੜੇ ਪੰਛੀ ਨੇ ਉੱਤੇ ਐਵੇਂ ਘੁੰਮ ਰਹੇ ਨੇ ਜਿਵੇਂ ਨਾ ਆਪਣੇ ਪੰਜਾਬ ਦੇ ਵਿੱਚ ਉਹ ਬਸੰਤ ਪੰਚਮੀ ਆਂਦੀ ਹੈ ਨਾ, ਉਹ ਲੋਕੀ ਇੱਕ ਦਿਨ ਹੀ ਮਨਾਉਂਦੇ ਨੇ ਬਸੰਤ ਪੰਚਮੀ, ਪਤੰਗ ਇੱਧਰ ਉੱਧਰ ਉਹ ਉਵੇਂ ਮਹਿਸੂਸ ਹੁੰਦਾ ਹੈ ਉੱਥੇ ਆ ਕੇ ਕਿ ਜਿਵੇਂ ਬਸੰਤ ਪੰਚਮੀ ਹੋ ਰਹੀ ਹੈ। ਠੀਕ ਹੈ। ਬਾਕੀ ਤੁਸੀਂ ਪਾਕਿਸਤਾਨ ਦੇ ਵਿੱਚ ਗੁਰਧਾਮ ਮਤਲਬ ਉਹਨਾਂ ਦੇ ਦਰਸ਼ਨ ਕੀਤੇ, ਗੁਰਦੁਆਰਾ ਸਾਹਿਬ ਗਏ, ਪੰਜਾ ਸਾਹਿਬ ਗਏ, ਤੇ ਉਹ ਵੀ ਥੋੜਾ ਸਾਡੇ ਨਾਲ ਮੁਕਤਸਰ ਜਿਹਾ ਐਕਸਪੀਰੀਅੰਸ ਸ਼ੇਅਰ ਕਰੋ। ਮੈਨੂੰ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਤੇ ਉਹਨਾਂ ਦਾ ਵੀ ਸ਼ੁਕਰੀਆ ਭਾਈ ਜਸਵੀਰ ਸਿੰਘ ਬੋਪਾਰਾਏ ਜਿਹੜੇ ਸਿੰਘ ਟਰੈਵਲਸ ਵਾਲੇ ਕੈਨੇਡਾ ਵਾਲੇ ਨੇ। ਕੋਈ ਵੀ ਇਸ਼ੂ ਨਹੀਂ ਹੋਇਆ ਆ ਕੇ, ਉਹਨਾਂ ਨੇ ਜਿਹੜੀਆਂ ਚੀਜ਼ਾਂ ਨਹੀਂ ਸੀ ਅਸੀਂ ਵੇਖਣੀਆਂ ਉਹਨਾਂ ਨੇ ਸਾਨੂੰ ਉਹ ਵੀ ਵਿਖਾਈਆਂ ਨੇ। ਅੱਛਾ, ਬਹੁਤ ਹੀ ਵਧੀਆ ਸਫ਼ਰ ਰਿਹਾ ਉਹਨਾਂ ਦੇ ਨਾਲ। ਲਗਜ਼ਰੀ ਬੱਸ, ਸਿਕਿਉਰਿਟੀ ਦਿੱਤੀ ਹੈ, ਕੋਈ ਡਰ ਨਹੀਂ, ਕੋਈ ਕੁਛ ਨਹੀਂ। ਜਿਹੜੇ ਸਾਡੇ ਨਾਲ ਉਹਨਾਂ ਨੇ ਪੁਲਿਸ ਕਰਮਚਾਰੀ ਲਾਏ ਸੀ, ਉਹਨਾਂ ਨੇ ਸਾਨੂੰ ਬੈਗ ਤੱਕ ਵੀ ਨਹੀਂ ਚੱਕਣ ਦਿੱਤੇ, ਉਹਨਾਂ ਨੇ ਆਪ ਬੈਗ ਚੱਕ ਕੇ ਸਾਡੇ ਅੰਦਰ ਰੱਖੇ ਨੇ। ਵਾਹ ਜੀ ਵਾਹ। ਹਾਂਜੀ, ਤੇ ਸਾਡੇ ਵਾਸਤੇ ਰਸਤੇ ਪਾਸੇ ਕਰਾਏ ਨੇ, ਸਾਡੇ ਨਾਲ ਗੱਲਾਂ ਕੀਤੀਆਂ ਨੇ, ਹੱਸੇ ਨੇ, ਖੇਡੇ ਨੇ, ਹਨਾ, ਖਾਣਾ ਖਾਦਾ ਸਾਡੇ ਨਾਲ, ਹਰ ਗੁਰਦੁਆਰੇ 'ਚ ਸਾਡੇ ਨਾਲ ਗਏ ਨੇ, ਤੇ ਉਹਨਾਂ ਨੇ ਵੀ ਬਹੁਤ ਪਿਆਰ ਮੁਹੱਬਤ ਦਿੱਤਾ ਹੈ। ਵੈਸੇ ਸਾਨੂੰ ਸਿਕਿਉਰਿਟੀ ਦੀ ਲੋੜ ਤੇ ਨਹੀਂ ਇੱਥੇ ਹੈਗੀ, ਤੇ ਪਰ ਉਹ ਚਲੋ ਗਵਰਨਮੈਂਟ ਦੇ ਥੋੜੇ ਇਸ਼ੂ ਹੁੰਦੇ ਨੇ, ਫਿਰ ਉਹਨਾਂ ਨੂੰ ਹੁੰਦਾ ਕਿ ਚੱਲ ਕੋਈ ਗੱਲ ਨੂੰ ਕਈ ਵਾਰੀ ਹੁੰਦਾ ਕੋਈ ਵੈਸੇ ਸ਼ਰਾਰਤ ਕਰ ਜਾਂਦਾ ਹੈ ਤੇ ਬਦਨਾਮ ਕਰਨ ਵਾਸਤੇ ਕਿ ਪਾਕਿਸਤਾਨ 'ਚ ਆ ਹੋ ਗਿਆ ਜੀ, ਆ ਹੋ ਗਿਆ ਜੀ। ਵੈਸੇ ਕੋਈ ਮਸਲਾ ਨਹੀਂ ਹੈਗਾ ਇੱਥੇ। ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਬੜਾ ਮਾਣ ਸਤਿਕਾਰ ਦਿੱਤਾ, ਆਪਣੇ ਜਿਹੜੇ ਗਵਰਨਮੈਂਟ ਇਸਲਾਮੀਆ ਕਾਲਜ ਜਿੱਥੇ ਸ਼ਹੀਦ ਭਗਤ ਸਿੰਘ ਪੜ੍ਹੇ ਸੀ, ਅੱਛਾ, ਉਹਨਾਂ ਨੇ ਪ੍ਰਿੰਸੀਪਲ ਸਾਨੂੰ ਉਹਨਾਂ ਨੇ ਇਨਵਾਈਟ ਕੀਤਾ, ਉਹਨਾਂ ਨੇ ਸਾਡਾ ਇੰਨਾ ਰਿਗਾਰਡ ਕੀਤਾ, ਬਹੁਤ ਜ਼ਿਆਦਾ। ਸਾਰਾ ਟੂਰ ਕਰਾਇਆ ਉਸ ਕਾਲਜ ਦਾ, ਉਹ ਨਿੰਮ ਦਾ ਦਰਖਤ ਦਿਖਾਇਆ ਜਿੱਥੇ ਭਗਤ ਸਿੰਘ ਨੇ ਚੜ੍ਹ ਕੇ ਸੈਂਟਰ ਤੋਂ ਗੋਲੀ ਮਾਰੀ ਸੀ। ਉਹ ਦਰਖਤ ਨਿੰਮ ਦਾ ਹਜੇ ਵੀ ਐਜ਼ ਇਟ ਉਵੇਂ ਹੀ ਆ, ਤੇ ਬਹੁਤ ਵੱਡਾ ਹੋਇਆ ਪਿਆ, ਫੈਲਿਆ ਪਿਆ ਹੈ। ਉਹਨਾਂ ਨੇ ਇੱਕ ਟਾਹਣੀ ਨਹੀਂ ਕੱਟੀ ਉਹਨੇ। ਸਰ ਗੰਗਾ ਰਾਮ ਨੇ ਉੱਥੇ ਜਿਹੜੀ ਪਹਿਲੀ ਬਿਲਡਿੰਗ ਬਣਾਈ ਸੀ ਜੀ, ਅਸੀਂ ਉਹਦੇ ਵੀ ਉਹ ਵੀ ਦੇਖੀ ਉੱਥੇ ਹੀ। ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਵਾਈਫ ਸੀ ਦਤਾਰ ਕੌਰ, ਉਹਦੀ ਸਮਾਧ, ਉਹਨਾਂ ਦੀ ਪੋਤਰੇ ਨੂੰ ਸਾਹਿਬ ਕੌਰ, ਚੰਦ ਕੌਰ, ਉਹਨਾਂ ਸਾਰਿਆਂ ਦੀ ਸਮਾਧਾਂ, ਉਹ ਜਿਵੇਂ ਵੱਡੀ ਸੱਸ ਹੁੰਦੀ ਹੈ ਉਹਦੀ ਵੱਡੀ ਸਮਾਧ ਹੈ, ਛੋਟੀ ਜਿਹੜੀ ਮਰੀ ਉਹਦੀ ਛੋਟੀ ਸਮਾਧ ਹੈ, ਜਿਵੇਂ ਉਹਦੇ ਨਾਲ ਇਕੱਠੀਆਂ 3 ਸਮਾਧਾਂ ਬਣਾਈਆਂ ਨੇ ਉਹਨਾਂ ਨੇ। ਐਜ ਇਟ ਉਵੇਂ ਹੀ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ। ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਸਾਰੀ ਹਿਸਟਰੀ ਉਹਨਾਂ ਨੇ ਕੋਈ ਤੋੜ ਫੋੜ ਨਹੀਂ ਕੀਤੀ, ਜਿਵੇਂ ਪੰਜਾਬ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਨੇ ਤੋੜ ਕੇ ਸੰਗਮਰਮਰ ਲਾ ਦਿੱਤਾ, ਕੋਈ ਹਿਸਟਰੀ ਨਹੀਂ ਛੱਡੀ, ਕੁਝ ਨਹੀਂ ਛੱਡਿਆ, ਅਤੇ ਸਾਰਾ ਕੁਝ ਉਵੇਂ ਦਾ ਉਵੇਂ ਹੀ ਪਿਆ ਹੋਇਆ। ਸਭ ਤੋਂ ਵੱਡੀ ਖੁਸ਼ੀ ਇਹ ਹੋਈ ਸਾਨੂੰ। ਅਸਲ ਕਹ ਲੋ ਕਿ ਹੈਰੀਟੇਜ ਨੂੰ ਬਚਾਉਣਾ ਹੈ ਵੇ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪੁਰਾਣਾ ਤੋੜ ਕੇ ਤੇ ਨਵਾਂ ਤੁਸੀਂ ਲਾ ਦਿਓ। ਹੈਰੀਟੇਜ ਪੁਰਾਣੀ ਚੀਜ਼ ਨੂੰ ਤੁਸੀਂ ਅਸੀਂ ਹੈਰੀਟੇਜ ਨੂੰ ਬਚਾਉਣਾ, ਉਹ ਇੰਨੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਦੇਖੋ ਟਾਂਡਾ ਇੱਕ ਕਸਬਾ ਹੈ, ਕਸਬਾ ਹੈ ਟਾਂਡਾ, ਉਹਨਾਂ ਦਾ ਜਿਹੜਾ ਪ੍ਰਿੰਸੀਪਲ ਹੈ ਨਾ ਅਤਾਈ ਉਲਾ ਹੈ ਨਾ, ਉਹ ਤੇ ਇੱਕ ਹੈਗੇ ਨੇ ਦੀਨ ਮੁਹੰਮਦ ਦੀਨ ਹੈ ਨਾ, ਉਹ ਪੂਰਾ ਉਹਨਾਂ ਦਾ ਸਾਰੀ ਟੀਮ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਅਸੀਂ ਇਸ ਬਿਲਡਿੰਗ ਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਾ ਨੇ ਜਿਹੜੀ ਬਣਾਈ ਹੈ, ਅਸੀਂ ਇੱਕ ਵੀ ਇੱਟ ਨੂੰ ਚੇਂਜ ਨਹੀਂ ਕਰਨਾ ਹੈਗਾ। ਠੀਕ ਹੈ, ਉਵੇਂ ਲੱਗੇ ਹੋਏ ਨੇ ਉਹ। ਹੁਣ ਉਹਨਾਂ ਨੇ ਇੱਕ ਕਮਰਾ ਉਹਨਾਂ ਨੇ ਬਿਲਕੁਲ ਐਸਾ ਤਿਆਰ ਕੀਤਾ ਕਿ ਕਹਿੰਦੇ ਸੀ ਕਿ ਅਸੀਂ ਫਲੈਕਸ ਬੋਰਡ ਬਣਾ ਕੇ ਬਾਬੇ ਦੇ ਨਾਂ ਦਾ, ਉਹਨਾਂ ਨੇ ਬਾਬੇ ਦੀ ਸਾਰੀ ਇਨਫੋਰਮੇਸ਼ਨ ਕੱਢ ਰਹੇ ਨੇ, ਮੰਗਵਾ ਰਹੇ ਨੇ। ਇੱਕ ਹੋਰ ਗੱਲ ਹੈ ਕਿ ਉਸ ਪਿੰਡ ਵਿੱਚ ਜਾ ਕੇ ਮੈਂ ਉਹ ਵੀ ਡਾਕਖਾਨਾ ਵੇਖਿਆ ਹੈ ਕਿ ਜਿਹਨੂੰ ਡਾਕਖਾਨੇ ਨੂੰ ਵੀ ਤੋੜਿਆ ਉਹਨਾਂ ਨੇ। ਉਹ ਵੀ ਕੱਲ ਅਸੀਂ ਗਏ ਆ, ਉਹਨੂੰ ਪਤਾ ਹੀ ਹੈ ਹਨਾ, ਤੇ ਉਵੇਂ ਬਿਲਡਿੰਗ ਪਈ ਹੋਈ ਜਿੱਥੇ ਮੁੰਦਰਾ ਦੇ ਮਹੱਲੇ ਦੇ ਵਿੱਚ ਜਿਹੜਾ ਸੀ ਹਨਾ, ਮੈਂ ਵੀ ਮੁੰਦਰਾ ਦੀ ਕੁੜੀ ਆ, ਤੇ ਉਹਨਾਂ ਨੇ ਬੜਾ ਹੀ ਰਿਗਾਰਡ ਕੀਤਾ। ਤੇ ਮੇਰੇ ਦਾਦਕਿਆਂ ਦਾ ਇੱਕ ਮੈਨੂੰ ਲੱਭ ਗਿਆ
ਕੋਠੜੀ ਜੀ ਲੱਭ ਗਈ ਉੱਥੇ। ਅੱਛਾ। ਤੇ ਬਾਕੀ ਤਾਂ ਉਹਨਾਂ ਨੇ ਘਰ ਵੰਡ ਕੇ ਭਰਾ ਤੁਹਾਨੂੰ ਪਤਾ ਹੀ 70 ਸਾਲ ਹੋ ਗਏ, 70 ਸਾਲ ਤੋਂ ਬਾਅਦ ਕਈ ਕੁਝ ਬਦਲ ਜਾਂਦਾ ਹੈ। ਤੇ ਫਿਰ ਵੀ ਉਹਨਾਂ ਨੇ ਵੇਖੋ ਕੋਠੜੀ ਰੱਖੀ ਹੋਈ, ਸਾਡੇ ਵਰਗੇ ਹੁੰਦੇ ਤੇ ਕਹਿਣਾ ਸੀ ਆ ਗੰਦ ਪਤੰਗ ਚੁੱਕੋ ਤੇ ਚੱਕੋ ਬਾਹਰ ਤੇ ਰੂੜੀ ਤੇ ਸੁੱਟੋ ਜਾ ਕੇ, ਤੇ ਉਹਨਾਂ ਨੇ ਉਵੇਂ ਹੀ ਰੱਖਿਆ ਹੋਇਆ। ਤੇ ਉਹਦੇ ਚ ਇੱਕ ਮੈਨੂੰ ਉਹਨਾਂ ਦੀ ਟੁੱਟੀ ਮੰਜੀ ਦਾ ਇੱਕ ਪਾਵਾ ਮਿਲਿਆ, ਤੇ ਉਹਦੇ ਮੈਂ ਪਾਵਾ ਜ਼ਰੂਰ ਚੱਕ ਕੇ ਲਿਆਈਆਂ। ਪਾਵਾ ਤੁਸੀਂ ਨਿਸ਼ਾਨੀ ਦੇ ਤੌਰ ਤੇ ਲੈ ਨਿਸ਼ਾਨੀ ਤੌਰ ਤੇ ਮੇਰੇ ਦਾਦਕਿਆਂ ਦਾ ਉਹ ਚਰਖਾ ਵੀ ਅਸੀਂ ਇੱਥੇ ਚਰਖਾ ਪਿਆ ਸੀ, ਪਰ ਸਾਡਾ ਹੱਥ ਨਹੀਂ ਪਹੁੰਚਿਆ ਉੱਥੇ। ਨਹੀਂ ਤਾਂ ਸੱਜੇ ਅਸੀਂ ਕਹਿੰਦੇ ਉਹਨਾਂ ਨੂੰ ਉਹ ਵੀ ਲਾ ਦੇਣਾ ਸੀ, ਪਰ ਉਹ ਕਹਿੰਦੇ ਸੀ ਤੁਸੀਂ ਅੰਦਰ ਨਾ ਜਾਓ, ਕੀ ਪਤਾ ਕੋਈ ਸੱਪ ਕੀੜਾ ਕੋਈ ਬਿੱਛੂ ਵਗੈਰਾ ਨਾ ਹੋਵੇ, ਤੇ ਅਸੀਂ ਨਹੀਂ ਚਾਹੁੰਦੇ। ਕਈ ਚਿਰ ਤੋਂ ਇਹ ਮਕਾਨ ਬੰਦ ਪਿਆ ਹੋਇਆ, ਪਰ ਉਹ ਕੋਠੜੀ ਦੀ ਨਮੂਨਾ ਦੇਖੋ ਜੀ ਕਿੰਨਾ ਸੋਹਣਾ ਸੀ ਉਹ ਤੁਹਾਨੂੰ ਪਤਾ ਵੀ ਚਰਖਾ ਕੌਣ ਕੱਤਦੀ ਸੀ, ਜਾਂ ਆਪਣੇ ਦਾਦਾ ਜੀ ਜੋ ਹੈ ਮੇਰੇ ਹੁਣ ਦਾਦੀਆਂ ਚੱਕਦੀਆਂ, ਦਾਦੀਆਂ ਹਾਂਜੀ। ਉਹ ਵੇਖੋ ਜਿਵੇਂ ਛੱਡ ਕੇ ਗਏ ਨੇ ਉਵੇਂ ਕਿੱਲੀ ਨਾਲ ਟੰਗਿਆ ਉੱਥੇ, ਉਵੇਂ ਦਾ ਉਵੇਂ ਪਿਆ ਹੋਇਆ, ਜਾਲੇ ਲੱਗੇ ਨੇ, ਸਾਰਾ ਕੁਝ ਉਵੇਂ ਪਿਆ ਹੋਇਆ ਹੈ, ਕਬਾੜ ਉਹਨਾਂ ਦਾ ਸਾਰਾ ਪਿਆ। ਉਹਨਾਂ ਦੀ ਇੰਨਾ ਸੋਹਣਾ ਘਰ ਵੇਖ ਕੇ ਮਨ ਨੂੰ ਦੁੱਖ ਵੀ ਬੜਾ ਹੋਇਆ ਕਿ ਕਿੰਨਾ ਭਰੇ ਭਰਾਏ ਘਰ ਛੱਡ ਕੇ ਗਏ ਹੋ। ਤੁਸੀਂ ਕੱਲ ਦੀ ਡੇਟ 'ਚ ਦਰਿਆਏ ਚਨਾਬ ਵੇਖਿਆ, ਹਾਂਜੀ। ਪਰਸੋਂ ਜਾਂ ਤਰਸੋਂ ਦੀ ਡੇਟ 'ਚ ਤੁਸੀਂ ਦਰਿਆਏ ਜੇਹਲਮ ਦੇਖਿਆ, ਦਰਸ਼ਨ ਦੀਦਾਰੇ ਕੀਤੇ, ਹਾਂਜੀ। ਰਾਵੀ ਦੇਖਿਆ। ਦਰਿਆਵਾਂ ਦੇ ਨਾਲ ਅਗਰ ਅਸੀਂ ਪੰਜਾਬ ਦੇ ਦਰਿਆਵਾਂ ਨੂੰ ਸਾਈਡ ਤੇ ਕਰ ਦਈਏ ਨਾ, ਤੇ ਪੰਜਾਬ ਅਧੂਰਾ ਹੈ। ਹਾਂਜੀ। ਦਰਿਆਵਾਂ ਦੇ ਨਾਂ ਦੀ ਜਿਹੜੀ ਪੰਜਾਬ ਬਣਿਆ ਪੰਜ ਆਬ, ਪੰਜ ਦਾ ਮਤਲਬ ਕਿ ਪੰਜ ਆਬ ਦਾ ਮਤਲਬ ਹੁੰਦਾ ਦਰਿਆ, ਪੰਜਾਂ ਦਰਿਆਵਾਂ ਦੀ ਧਰਤੀ ਸੀ ਜਿਹੜੀ ਇਹਨਾਂ ਨੇ ਨਖੇੜ ਕੇ ਤੇ ਪਾਸੇ ਕਰਦੀ। ਠੀਕ ਹੈ, ਹੁਣ ਦੇਖੋ ਦੋ ਦਰਿਆ ਨੇ ਉੱਥੇ, ਸਤਲੁਜ ਤੇ ਬਿਆਸ, ਪਰ ਜਿਹੜੇ ਮੈਂ ਦੋ ਦਰਿਆ ਦੇਖੇ ਨੇ ਨਾ ਰਸਤੇ 'ਚ ਜਾਂਦੇ ਜਾਂਦੇ, ਇੱਕ ਤੇ ਜਦੋਂ ਅਸੀਂ ਗਏ ਆ ਪੰਜਾ ਸਾਹਿਬ, ਹਾਂਜੀ, ਜੇਹਲਮ ਆਇਆ ਹੈ, ਠੀਕ ਹੈ, ਮੈਂ ਪੂਰੀ ਖਿੜਕੀ ਖੋਲ ਕੇ ਬੜੀ ਤੱਕ ਕੇ ਉਹਨੂੰ ਵੇਖਿਆ ਜੀ, ਐਡਾ ਵੱਡਾ ਜੇਲਮ ਹੈ ਨਾ, ਉਹ ਨਾ ਬਿਆਸ ਵੱਡਾ ਹੈ ਤੇ ਨਾ ਸਤਲੁਜ ਵੱਡਾ ਹੈ। ਅੱਛਾ। ਤੇ ਚਨਾਬ ਵੇਖੋ ਕਿੱਡਾ ਵੱਡਾ ਹੈ। ਹਾਂ। ਰਾਵੀ ਉਸ ਦਰਿਆਵਾਂ ਵਰਗਾ ਹੀ ਹੈ, ਜਿਵੇਂ ਤੇ ਆਪਣੇ ਉਧਰ ਬਿਆਸ ਦਰਿਆ ਹੈ ਤੇ ਆਪਣਾ ਸਤਲੁਜ ਦਰਿਆ ਹੈ, ਪਰ ਚਨਾਬ ਬਹੁਤ ਵੱਡਾ ਹੈ। ਜੀ ਜੀ। ਤੇ ਚਨਾਬ ਤੇ ਜੇਲਮ ਇਸ ਤੋਂ ਵੀ ਵੱਡਾ ਲੱਗਦਾ ਮੈਨੂੰ ਉੱਥੇ। ਜੀ। ਫਿਰ ਅਸੀਂ ਕਿਲਾ ਰੋਹਤਾਸ ਗਏ, ਉੱਥੇ ਜਿੱਥੇ ਮਾਤਾ ਆਪਣੇ ਪੰਥ ਦੇ ਮਾਤਾ ਸਾਹਿਬ ਕੌਰ ਦਾ ਜਨਮ ਹੋਇਆ ਹੈ। ਹਾਂ। ਤੇ ਪਰ ਸਾਡੇ ਤੁਹਾਨੂੰ ਪਤਾ ਹੀ ਹੈ, ਸਿੰਘ ਜਿੱਥੇ ਮਰਜ਼ੀ ਪਹੁੰਚ ਜਾਂਦੇ ਨੇ। ਉਹਨਾਂ ਨੇ ਉੱਥੇ ਘਰ ਖਰੀਦ ਕੇ ਇੱਕ ਕੁਛ ਕਰਕੇ, ਉਹਨਾਂ ਨੂੰ ਕੋਈ ਅਮਰੀਕਾ ਦੀ ਹੈਗੇ ਨਹੀਂ ਕੋਈ ਆਰਗੇਨਾਈਜੇਸ਼ਨ, ਉਹਨਾਂ ਨੇ ਆਪਣਾ ਝੰਡਾ ਕਰ ਦਿੱਤਾ ਉੱਥੇ, ਕਿਹਾ ਉੱਥੇ ਨਾਲ ਦੇ ਘਰ ਵੀ ਖਰੀਦ ਲੈਣੇ ਨੇ, ਕਿਉਂਕਿ ਸਾਡੀ ਪੰਥ ਦੀ ਮਾਤਾ ਹੈ, ਉਹਨਾਂ ਦਾ ਜਨਮ ਸਥਾਨ ਹੈ, ਉਹ ਕਹਿੰਦੇ ਅਸੀਂ ਆਇਆ ਨਹੀਂ ਜਾਂਦੇ ਨਾ। ਜੀ। ਹਾਂਜੀ ਜੀ, ਬਿਲਕੁਲ ਬਿਲਕੁਲ। ਤੇ ਪਰ ਵਧੀਆ ਸਫ਼ਰ ਰਿਹਾ, 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਜਥੇ ਨਾਲ ਰਿਹਾ ਭਾਈ ਜਸਵੀਰ ਸਿੰਘ ਜਿਹੜੇ ਕੈਨੇਡਾ ਵਾਲੇ ਨੇ, ਹਨਾ। ਤੇ ਮੁਤਮਿਨ ਹੋ, ਖੁਸ਼ ਹੋ, ਰੂਹ ਖਿੜੀ ਹੈ, ਬਿਆਨ ਹੀ ਨਹੀਂ ਕਰ ਸਕਦੀ ਜੀ। ਮੈਂ ਤੇ ਸੋਚਿਆ ਵੀ ਨਹੀਂ ਸੀ ਹੈਗਾ ਕਿ ਮੈਂ ਇੱਥੇ ਤੱਕ ਆਵਾਂਗੀ ਤੇ ਆ ਪਿੰਡਾਂ ਵਿੱਚ ਵੀ ਆਵਾਂਗੀ ਜਿੱਥੇ ਮੇਰੇ ਬਜ਼ੁਰਗ ਪਲੇ ਨੇ, ਖੇਡੇ ਨੇ। ਕੱਲ ਥੋੜੀ ਜਿਹੀ ਮੈਂ ਟਾਂਡੇ ਗਈ ਆ, ਜਦੋਂ ਮੈਂ ਵੜੀ ਆ ਉੱਥੇ, ਹਨਾ, ਥੋੜੀ ਜਿਹੀ ਅੰਦਰੋਂ ਇਮੋਸ਼ਨਲ ਵੀ ਹੋ ਗਈ ਸੀ, ਕਿਉਂਕਿ ਇੰਨੇ ਵੱਡੇ ਘਰ ਛੱਡ ਕੇ, ਇੰਨੇ ਖੇਤ ਛੱਡ ਕੇ ਅਸੀਂ ਦੇਖੋ ਪੀਰ ਝਾੜ ਦੀ ਜਗ੍ਹਾ ਤੇ ਵੀ ਗਏ ਆ। ਜਦੋਂ ਤੁਹਾਨੂੰ ਆਪਣੇ ਬਾਪ ਬਾਰੇ ਮੈਂ ਦੱਸਿਆ ਸੀ ਕਿ ਮੇਰਾ ਬਾਪ ਮਰਦੀ ਦਮ ਤੱਕ ਉਹਦੀ ਰੂਹ ਉਸ ਪਿੰਡ ਵਿੱਚ ਹੀ ਰਹੀ ਹੈ, ਹਨਾ। ਤੇ ਉਹ ਵਾਕਈ ਗੱਲ ਉਹਨਾਂ ਦੀ ਠੀਕ ਸੀ, ਏਡੇ ਘਰ ਭਰ ਕੇ ਉੱਥੇ ਜਾ ਕੇ ਕੰਗਾਲ ਹੋ ਕੇ ਗਰੀਬੀ ਦੇਖੀ ਉਹਨਾਂ ਨੇ, ਉਹ ਕਿਵੇਂ ਭੁੱਲਦੇ ਉਹਨਾਂ ਨੂੰ, ਹਨਾ। ਖੇਤ ਵੇਖੇ ਨੇ ਆਪਦੇ, ਮੈਂ ਮੇਰੇ ਦਾਦਕਿਆਂ ਦੇ ਖੇਤ, ਘਰ ਵੇਖਿਆ ਉਹਨਾਂ ਦਾ, ਘਰ ਲੱਭ ਗਿਆ। ਚਲੇ ਸੀ ਮੀਂਹ, ਜ਼ਬਰਦਸਤ ਮੀਂਹ ਪੈ ਰਿਹਾ ਸੀ, ਪਰ ਮੈਂ ਮੀਂਹ ਦੀ ਪਰਵਾਹ ਨਹੀਂ ਕੀਤੀ। ਮੈਨੂੰ ਤੁਸੀਂ ਕਹਿ ਰਹੇ ਛਤਰੀ ਲੈ ਲੈ, ਮੈਂ ਕਿਹਾ ਛਤਰੀ ਵੀ ਨਹੀਂ ਲੈਣੀ ਅੱਜ, ਜੋ ਮਰਜ਼ੀ ਹੋ ਜਾਏ, ਪਰ ਮੈਂ ਲੱਭ ਕੇ ਛੱਡਣਾ ਜੋ ਮਰਜ਼ੀ ਹੋ ਜਾਏ। ਨਹੀਂ ਜੀ, ਮੈਂ ਤੇ ਗਵਾਹ ਵਾਂ ਨਾ ਇਸ ਚੀਜ਼ ਦਾ, ਹਾਂਜੀ, ਕਿ ਤੁਸੀਂ ਬਾਵਲੇ ਹੋਏ ਫਿਰਦੇ ਸੋ ਉੱਥੇ ਨਾ, ਸਕੂਲ ਦੀਆਂ ਛੱਤਾਂ ਮੈਂ ਮੇਰਾ ਪਿੰਡ ਮਿਆਣੀ ਹੈ, ਅਰੇ ਕੱਪੜੇ ਗਿੱਲੇ ਹੋ ਗਏ। ਹਾਂਜੀ, ਮੇਰਾ ਹੁਣ ਪਿੰਡ ਮਿਆਣੀ ਹੈ, ਪਰ ਮੈਂ ਜਦੋਂ ਦੀ ਮਿਆਣੀ ਚ ਰਹੀ ਆ ਨਾ, ਜਦੋਂ ਜਾਂਦੀ ਆ, ਮੈਂ ਕਈ ਵਾਰੀ ਗਈ ਆ, ਮੈਰਿਜ ਤੋਂ ਬਾਅਦ ਗਈ ਆ, ਪਿੱਛੇ ਜੋ ਤੁਹਾਡਾ ਪੇਕਾ ਪਿੰਡ ਮਿਆਣੀ, ਪਰ ਮੈਂ ਗਈ ਆ। ਪਰ ਕੱਲ ਜਿਹੜੀ ਮੈਂ ਇੱਥੇ ਆਈ ਆ ਨਾ, ਮੈਨੂੰ ਜੋ ਮੈਨੂੰ ਇੱਥੇ ਆਪਣਾਪਣ ਮਹਿਸੂਸ ਹੋਇਆ ਨਾ, ਮੈਂ ਗਲੀਆਂ ਦੇ ਵਿੱਚ ਜਦੋਂ ਐਂਟਰ ਕੀਤੀਆਂ, ਮੈਨੂੰ ਅਹਿਸਾਸ ਉੱਥੇ ਉਸ ਮਿਆਣੀ ਦਾ ਕਦੇ ਵੀ ਨਹੀਂ ਆਇਆ। ਮੈਨੂੰ ਪਤਾ ਨਹੀਂ ਕਿਉਂ, ਅੱਛਾ, ਪਤਾ ਨਹੀਂ ਹੁਣ ਰੀਜਨ ਕੀ ਹੈ ਕੀ ਨਹੀਂ, ਪਰ ਜਾਂ ਫਿਰ ਘਰੇ ਗੱਲਾਂ ਹੁੰਦੀਆਂ ਰਹਿੰਦੀਆਂ ਸੀ, ਪੇਰੈਂਟਸ ਗੱਲਾਂ ਕਰਦੇ ਸੀ, ਉਜਾੜੇ ਦੀਆਂ ਗੱਲਾਂ ਕਰਦੇ ਸੀ, ਆਪਣੇ ਜਿਹੜੇ ਜਿੰਨੀ ਉਹਨਾਂ ਦੀ ਬਰਬਾਦੀ ਉਹਨਾਂ ਦੀਆਂ ਗੱਲਾਂ ਕਰਦੇ ਸੀ, ਇੱਥੇ ਲੋਕਾਂ ਦੀਆਂ ਗੱਲਾਂ ਕਰਦੇ ਸੀ, ਮੋਹ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਸੀ। ਉਸ ਗੱਲਾਂ ਸੁਣ ਕੇ ਜਦੋਂ ਘਰ ਦੇ ਵਿੱਚ ਤੁਹਾਡੇ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਬੱਚੇ ਦੇ ਮਨ ਚ ਅੰਦਰ ਭਰਤੇ ਜਾਂਦੀਆਂ ਨਹੀਂ ਨਾ। ਕੋਈ ਜ਼ਿਆਦਾ ਇਕੱਠੀਆਂ ਕਰ ਲੈਂਦਾ, ਕੋਈ ਥੋੜੀਆਂ ਇਕੱਠੀਆਂ ਕਰ ਲੈਂਦਾ। ਹੁਣ ਦੇਖਦੇ ਆ ਐਕਸਪੀਰੀਅੰਸ ਕਿਦਾਂ ਦਾ ਰਹਿੰਦਾ ਹੈ ਉੱਥੇ। ਤੇ ਪਿੱਛੇ ਜਿੰਨਾ ਵੀ ਸਫ਼ਰ ਆ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਜਥੇ ਨਾਲ, ਤੇ 27ਵਾਂ ਸਾਡਾ ਰਿਹਾ ਟਾਂਡੇ ਨਾਲ, ਬਹੁਤ ਵਧੀਆ ਰਿਹਾ ਹੈ। ਤੇ ਉਹ ਪ੍ਰਿੰਸੀਪਲ ਸਾਹਿਬ ਦਾ ਹਜੇ ਵੀ ਫੋਨ ਆਇਆ ਮੈਨੂੰ ਅੱਜ ਵੀ, ਉਹਨਾਂ ਦਾ ਤੁਹਾਡੇ ਸਾਹਮਣੇ ਗੱਡੀ ਚ ਦੋਨਾਂ ਦਾ ਆਇਆ, ਹਨਾ। ਤੇ ਬਹੁਤ ਲਾਡ ਕਰ ਰਹੇ ਸੀ ਉਹਨਾਂ ਨੇ, ਆਟੋਗ੍ਰਾਫ ਜਿਹੜੇ ਲਏ ਨੇ ਹੈ ਬੱਚਿਆਂ ਨੇ। ਉਹ ਕਹਿੰਦੇ ਅਸੀਂ ਜਦੋਂ ਤੱਕ ਬੱਚੇ ਕਹਿੰਦੇ ਜਦੋਂ ਤੱਕ ਸਾਡੀ ਅਸੀਂ ਰੱਖ ਸਕਾਂਗੇ ਹੈ ਵਾ, ਉਦੋਂ ਤੱਕ ਅਸੀਂ ਸ਼ਰਟਾਂ ਤੇ ਜਿਹੜਾ ਆਟੋਗ੍ਰਾਫ ਲਿਆ ਉਹ ਸੰਭਾਲ ਕੇ ਰੱਖਾਂਗੇ, ਮਿਟਣ ਨਹੀਂ ਦੇਣਾ। ਇਸ ਤੋਂ ਵੱਧ ਤੁਹਾਨੂੰ ਹੋਰ ਕੀ ਤੁਹਾਨੂੰ ਚਾਹੀਦਾ, ਜੇ ਤੁਹਾਨੂੰ ਕੋਈ ਇੰਨਾ ਇੱਜ਼ਤ
ਮਾਨ ਦੇ ਰਿਹਾ ਤੇ ਇਹਦਾ ਮਤਲਬ ਕਿ ਜੀਵਨ ਸਫਲ ਹੋ ਗਿਆ ਤੁਹਾਡਾ। ਜੀਵਨ ਸਫਲ ਇਵੇਂ ਹੋ ਗਿਆ ਨਾ, ਬਜ਼ੁਰਗਾਂ ਦੀ ਧਰਤੀ ਤੇ ਆ ਗਈ ਆ ਜੀ ਜੀ ਉਹ ਕਰ ਲਿਆ ਹੈ, ਕੀ ਕਹਿੰਦੇ ਨੇ ਸਾਰੇ ਜਿਹੜੇ ਸਾਰੀ ਸਾਡੀ ਸਿੱਖ ਹਿਸਟਰੀ ਇੱਥੇ ਪਈ ਹੋਈ ਹੈ ਹਨਾ, ਜੀ। ਸਾਰੇ ਸ਼ਹੀਦਾਂ ਦੀਆਂ ਗੁਰਦੁਆਰੇ ਸਾਰਾ ਕੁਝ ਇੱਥੇ ਹੈ ਜੇ ਸਾਡੀ ਜਦੋਂ ਅਸੀਂ ਅਰਦਾਸ ਕਰੀਦੀ ਹੈ ਨਾ ਤੇ ਉਹਦੇ ਚ ਅਰਦਾਸ ਵਿੱਚ ਆਉਂਦਾ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਤੋਂ ਜਿਹਨਾਂ ਨੂੰ ਪੰਥ ਨੂੰ ਛੋੜਿਆ ਗਿਆ ਡੇਲੀ ਅਰਦਾਸ ਜਿਸ ਵੀ ਗੁਰਦੁਆਰੇ ਚ ਹੁੰਦੀ ਹੈ ਕਿ ਪੰਥ ਨੂੰ ਛੋੜੇਗਾ ਉਹਨਾਂ ਦਰਸ਼ਨ ਦਿਦਾਰੇ ਬਖਸ਼ੋ, ਤੇ ਉਹ ਹੋ ਗਏ ਉਹ ਹੋ ਗਏ। ਹੁਣ ਮਤਲਬ ਕਿ ਸਕੂਨ ਮਿਲ ਗਿਆ ਹੈ, ਜਨਮ ਸਫਲ ਹੋ ਗਿਆ ਹੈ। ਪਤਾ ਨਹੀਂ ਲੋਕਾਂ ਦੇ ਮਨਾਂ ਵਿੱਚ ਉਹਨਾਂ ਨੂੰ ਭਰਿਆ ਹੋਇਆ ਹੈ ਕਿ ਪਾਕਿਸਤਾਨ ਵਿੱਚ ਪਤਾ ਨਹੀਂ ਕੀ ਹਵਾ ਹੈ, ਡਰ ਪਾਇਆ ਹੋਇਆ ਲੋਕਾਂ ਦੇ ਮਨਾਂ 'ਚ, ਪਰ ਇੱਥੇ ਆਈਆਂ ਕੱਲੀ ਘੁੰਮ ਰਹੀਆਂ ਤੁਹਾਡੇ ਸਾਹਮਣੇ। ਹਾਂਜੀ ਹਾਂਜੀ ਸਿਕਿਉਰਿਟੀ ਵੀ ਨਹੀਂ ਅੱਜ ਮੇਰੇ ਨਾਲ, ਮਨਾ ਕਰ ਦਿੱਤਾ ਸੀ ਮੈਂ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਹੀ ਨਹੀਂ ਹੈਗੀ, ਤੇ ਨਾਲੇ ਉਹ ਵੀ ਮੈਨੂੰ ਭਾਈ ਸਾਹਿਬ ਜਸਵੀਰ ਸਿੰਘ ਵੀ ਕਹਿੰਦੇ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ, ਉਹ ਤੇ ਚਲੋ ਉਹ ਤੇ ਇਕੱਠੇ 28-29 ਜਣੇ ਆਏ ਸੀ ਹਨਾ। ਸਿਕਿਉਰਿਟੀ ਦੀ ਅਗਰ ਗੱਲ ਕਰੀਏ ਤੇ ਮਤਲਬ ਅਸੀਂ ਵੀ ਇੱਕ ਐਜ਼ ਅ ਸਿਕਿਉਰਿਟੀ ਪਰਸਨ ਸਿਕਿਉਰਿਟੀ ਆ। ਹੁਣ ਭਾਈ ਸਾਹਿਬ ਬੈਠੇ ਨੇ, ਆ ਡਾਕਟਰ ਸਾਹਿਬ ਬੈਠੇ ਨੇ, ਵਸੀਮ ਆ ਕਹਿੰਦੇ ਨੇ ਮੈਂ ਤੇ ਮੈਂ ਵੀ ਅਰੋੜਾ ਵਾਂ ਕਹਿੰਦੇ ਆਹ ਬਿਲਕੁਲ ਤੇ ਰੋੜੇ ਨੇ ਤੇ ਆ ਵੀ ਤੇ ਚੱਲੇ ਹੀ ਨੇ ਉੱਥੇ ਜਿੱਥੇ ਮੈਂ ਚੱਲੀ ਉਹ ਵੀ ਰੋੜੇ ਨੇ ਹਮੀਰ ਕਹਿੰਦੇ ਮੈਂ ਤੇ ਆਪ ਰੋੜਾ ਵਾਂ ਹਨਾ। ਭਾਈ ਵਸੀਮ ਤੁਹਾਡੇ ਗਾਰਡ ਨੇ, ਫਿਰ ਮੈਂ ਕਹਿ ਲੋ ਕਿ ਤੁਹਾਡਾ ਛੋਟਾ ਵੀਰ ਗਾਰਡ ਆ। ਨਹੀਂ ਤੁਸੀਂ ਤਾਂ ਬਹੁਤ ਕੀਤਾ ਜੀ, ਤੁਹਾਡੀ ਵਜ੍ਹਾ ਨਾਲ ਹੀ ਇੱਥੇ ਤੱਕ ਮੈਂ ਪਹੁੰਚੀ ਆ, ਤੁਸੀਂ ਬਹੁਤ ਹੈਲਪ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਨਾ ਜੀ। ਤੇ ਤੁਹਾਡਾ ਸਾਨ ਨਹੀਂ ਭੁੱਲਾਂਗੇ ਕਦੇ ਵੀ। ਤਕਰੀਬਨ ਕਿਸੇ ਹੱਦ ਤੱਕ ਨਾ ਮੂਵ ਕਰਕੇ ਵਸੀਮ ਭਾਈ ਇਸ ਤਰ੍ਹਾਂ ਹੀ ਹੈ ਨਾ ਚਿਪਲੀਪੁਰ ਵੱਲ ਨੂੰ, ਤੇ 10 ਮਿੰਟ ਜੀ ਆ ਦੇਖੋ ਸੜਕ ਤੇ ਦਰਖਤ ਕਿਵੇਂ ਲਾਏ ਹੋਏ ਨੇ ਉਹਨਾਂ ਨੇ ਹਨਾ, ਐਂਟਰੀ ਕਿੱਡੀ ਸੋਹਣੀ ਹੈ। ਬੜੀ ਤਾਰੀਫ ਤੁਸੀਂ ਕੀਤੀ ਆਊਟ ਆਫ ਦੀ ਰਿਕਾਰਡਿੰਗ, ਮਤਲਬ ਨਾ ਕਮਾਲ ਕਰ ਦਿੱਤਾ। ਕਿੱਥੇ ਦਰਖਤ ਮੈਂ ਬੜੇ ਵੇਖੇ, ਮੈਂ ਤੇ ਸਭ ਤੋਂ ਜ਼ਿਆਦਾ ਜਿਹੜੀ ਸੋਨੇ ਤੇ ਸੁਹਾਗਾ ਹੁੰਦਾ ਹੈ ਹਨਾ, ਤੇ ਜਿਹੜੀਆਂ ਆਪਣੀਆਂ ਗੁਰੂਆਂ ਦੇ ਜਿਹੜੇ ਦਰਸ਼ਨ ਧਾਮ ਦੇ ਹੋਣੇ ਸੀ ਉਹ ਵੀ ਹੋ ਗਏ, ਬਜ਼ੁਰਗਾਂ ਦੇ ਪਿੰਡ ਵੀ ਲੱਭ ਗਏ, ਉੱਥੇ ਵੀ ਜਾ ਕੇ ਆ ਰਹੇ ਆ, ਤੇ ਦਰਖਤ ਵੇਖੋ ਕਿੰਨੀ, ਕਿਉਂਕਿ ਮੈਂ ਨੇਚਰ ਨੂੰ ਲਾਈਕ ਕਰਦੀ ਆ ਹਨਾ, ਤੇ ਉਹ ਵੀ ਮਿਲ ਗਏ, ਤੇ ਫਿਰ ਤੁਹਾਨੂੰ ਹੋਰ ਕੀ ਚਾਹੀਦਾ। ਬਿਲਕੁਲ ਬਿਲਕੁਲ ਜੀ। ਲੋ ਜੀ ਇਹ ਆਪਣਾ ਜ਼ਿਲ੍ਹਾ ਉਕਾੜਾ, ਤਹਿਸੀਲ ਟਪਾਲਪੁਰ, ਪਿੰਡ ਚਿਪਲੀਪੁਰ, ਨਸੀਬਾਂ ਦਵਾਵਾਂ, ਤੇ ਇਹ ਤੁਸੀਂ ਕਹ ਲਓ ਕਿ ਇੱਕ ਤਰੀਕੇ ਦੇ ਜ਼ਿਲ੍ਹਾ ਉਕਾੜੇ ਦੀ ਧਰਤੀ। ਮੈਨੂੰ ਤੇ ਖਿਆਲ ਨਹੀਂ ਆਇਆਗਾ, ਤੇ ਮੇਰੀ ਮਦਰ ਇਨ ਲਾਅ ਦਾ ਮੇਰੇ ਕੋਲ ਇੱਕ ਪੁਰਾਣਾ ਸ਼ਾਲ ਮੈਨੂੰ ਲੱਭਿਆ ਸੀ ਘਰੋਂ। ਅੱਛਾ ਹਾਂ। ਤੇ ਮੈਂ ਆਪਣੀ ਸਿਸਟਰ ਨਾਲ ਸਵੇਰੇ ਗੱਲ ਕਰ ਰਹੀ ਸੀ ਫੋਨ ਤੇ, ਮੈਂ ਕਿਹਾ ਕਿ ਉਹ ਪੁਰਾਣਾ ਸ਼ਾਲ ਮੈਂ ਆਪਣੇ ਜਦੋਂ ਮੇਰਾ ਵਿਆਹ ਹੋਇਆ ਮੈਂ ਉਹ ਕੋਠੇ ਤੇ ਗਈ ਤੇ ਉਹ ਸਲੂਕ ਜਿਹਾ ਪਿਆ ਸੀ ਉਹਦੇ ਚ ਪਿਆ ਹੋਇਆ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਸ਼ਾਲ ਕੱਢਿਆ ਕਿਵੇਂ ਹੋਏਗਾ, ਪਤਾ ਨਹੀਂ ਕਿੰਨੀਆਂ ਸੂਈਆਂ ਉਹਨਾਂ ਦੇ ਹੱਥਾਂ 'ਚ ਲੱਗੀਆਂ ਹੋਈਆਂ ਹੋਣਗੀਆਂ। ਮੇਰੇ ਦਿਮਾਗ 'ਚ ਨਹੀਂ ਆਇਆ, ਉਹ ਮੈਂ ਸ਼ਾਲ ਲੈ ਕੇ ਆਂਦੀ ਤੇ ਉਹ ਸ਼ਾਲ ਲੈ ਕੇ ਮੈਂ ਪਿੰਡ ਜਾਂਦੀ, ਮੈਨੂੰ ਹੋਰ ਖੁਸ਼ੀ ਮਿਲਣੀ ਸੀ। ਹੱਥ ਦਾ ਬਣਿਆ ਹੋਇਆ ਸੀ, ਹੱਥ ਦਾ ਕੱਢਿਆ ਹੋਇਆ ਸੀ ਉਹ ਤੁਸੀਂ ਸੰਭਾਲ ਕੇ ਰੱਖਿਆ ਜੀ, ਉਹ ਮੇਰੇ ਮਰਦੇ ਦਮ ਤੱਕ ਨਾਲ ਹੀ ਰਹਿਣਾ ਹੈ। ਤੇ ਜਿੱਦਣ ਮੈਂ ਆਪਣੇ ਘਰ ਨੂੰ ਕਹਿ ਦੇਣਾ ਕਿ ਜਿੱਦਣ ਮੈਂ ਮਰੀ ਨਾ, ਜਦੋਂ ਮੈਨੂੰ ਚੱਕਿਆ ਤਾਂ ਉਹ ਸ਼ਾਲ ਪਾ ਦਿਓ, ਫਿਰ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈਨਾ। ਮਤਲਬ ਆਪਣੀ ਸਾਸੂ ਮਾਂ ਨਾਲ ਮੁਹੱਬਤ ਹੈ ਕਿ ਮੈਂ ਤਾਂ ਬਹੁਤ ਇੱਜ਼ਤ ਕਰਦੀ ਹਾਂ ਜੀ ਉਹਨਾਂ ਦੀ। ਮੇਰੇ ਵੱਡੇ ਸਿਸਟਰ ਲਾ ਸੀ, ਉਹਨਾਂ ਦੀ ਮੇਰੇ ਹਸਬੰਡ ਦੱਸਦੇ ਨੇ ਕਿ ਜਿਹੜੀ ਉਹਨਾਂ ਦੀ ਪਰਸਨੈਲਿਟੀ ਹੈ ਨਾ, ਵੱਡੇ ਸਿਸਟਰ ਲਾ ਦੀ ਡੈਥ ਹੋ ਗਈ ਹੈ, ਤੇ ਮੇਰਾ ਉਹਨਾਂ ਨਾਲ ਬਹੁਤ ਪਿਆਰ ਮੁਹੱਬਤ ਸੀ, ਤੇ ਉਹ ਪਰਸਨੈਲਿਟੀ ਮੇਰੀ ਮਦਰ ਇਨ ਲਾਅ ਨਾਲ ਕਹਿੰਦੇ ਮਿਲਦੀ ਸੀ ਉਹਨਾਂ ਦੀ। ਜੀ ਜੀ ਹਾਂਜੀ ਮਿਲਦੀ ਸੀ। ਛੋਟੇ ਵੀ ਬਹੁਤ ਚੰਗੇ ਆ, ਉਹ ਵੀ ਪਿਆਰ ਬਹੁਤ ਕਰਦੇ ਆ। ਅਸੀਂ ਤੁਹਾਡੇ ਵਾਸਤੇ ਦੁਆ ਗੋਵਾਂ, ਇਹ ਮੁਹੱਬਤ ਇਸੇ ਤਰ੍ਹਾਂ ਹੀ ਬਣੀ ਰਹੇ, ਬਲਕਿ ਮਜ਼ੀਦ ਵਧੇ ਫੁੱਲੇ। ਥੈਂਕ ਯੂ ਸੋ ਮਚ। ਔਰ ਮੇਰੀਆਂ ਨੇਕ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ, ਤੁਹਾਡੀ ਫੈਮਿਲੀ ਦੇ ਨਾਲ ਨੇ। ਆਉਣ ਵਾਲੇ ਵਕਤ 'ਚ ਵੀ ਤੁਸੀਂ ਗੇੜਾ ਮਾਰਦੇ ਰਹੋ। ਜਰੂਰ ਜਰੂਰ ਮੈਂ ਅਨਕਰਜ ਵੀ ਕਰਾਂਗੀ, ਮੈਂ ਦੂਜਿਆਂ ਨੂੰ ਵੀ ਅਨਕਰਜ ਕਰਾਂਗੀ ਕਿ ਆਓ ਵੀ ਵੇਖੋ ਤੁਹਾਡੀ ਧਰਤੀ ਆ, ਆਪਦੀ ਧਰਤੀ ਹੈ ਤੁਹਾਡੀ ਹਨਾ, ਤੇ ਉਹ ਵੀ ਪੰਜਾਬ ਸਾਡਾ ਆ, ਵੀ ਪੰਜਾਬ ਸਾਡਾ ਹੈ। ਹੁਣ ਸਾਡੀ ਥੋੜਾ ਪ੍ਰੋਬਲਮ ਹੈਗੀ ਜੇ ਸਰਕਾਰਾਂ ਨੇ ਜੋ ਦੇਖ ਸੁਣ ਕੇ ਜਾ ਰਹੇ ਹੋ, ਜਿੱਦਾਂ ਦਾ ਲੋਕਾਂ ਨੇ ਤੁਹਾਡੇ ਨਾਲ ਟ੍ਰੀਟ ਕੀਤਾ, ਜਿੱਦਾਂ ਪਿਆਰ ਮਿਲਿਆ, ਤੁਸੀਂ ਜ਼ਰੂਰ ਉਹਨਾਂ ਦੇ ਅੱਗੇ ਇਹ ਗੱਲ ਰੱਖੋ। ਮੈਂ ਤਾਂ ਕਹਾਣੀ ਲਿਖਾਂਗੀ ਜੀ ਇਹਦੇ ਤੇ, ਮੈਂ ਤਾਂ ਸਟੋਰੀ ਲਿਖਾਂਗੀ ਇੱਕ ਇਹਦੇ ਤੇ। ਬਹੁਤ ਅੱਛੇ, ਮੈਨੂੰ ਬਸ ਮੌਕਾ ਮਿਲਣ ਦੀ ਦੇਰ ਹੈ, ਤੇ ਜਦੋਂ ਮੈਨੂੰ ਕੋਈ ਟਾਈਮ ਮਿਲਿਆ, ਖੁੱਲਾ ਟਾਈਮ ਮਿਲਿਆ, ਤੇ ਬੜੀ ਵੱਡੀ ਸਟੋਰੀ ਹੈਗੀ ਲਿਖਣ ਵਾਲੀ। ਤਾਂ ਨੈਕਸਟ ਟਾਈਮ ਮੈਂ ਰਿਕੁਐਸਟ ਵੀ ਕਰਾਂਗਾ ਔਰ ਦੁਆ ਵੀ ਤੁਹਾਡੇ ਨਾਲ ਹੈ ਕਿ ਤੁਸੀਂ ਨੈਕਸਟ ਟਾਈਮ ਆਪਣੇ ਸਰਦਾਰ ਜੀ ਨਾਲ ਜ਼ਰੂਰ ਆਣਾ। ਜ਼ਰੂਰ ਆਵਾਂਗੇ ਜੀ, ਅਗਲੀ ਵਾਰ ਤੇ ਮੈਂ ਉਹਨਾਂ ਨਾਲ ਹੀ ਆਵਾਂਗੀ। ਉਹਨਾਂ ਕਹਾਂਗੀ ਚਲੋ ਆਪਣੀ ਮਾਂ ਦਾ ਪਿੰਡ ਦੇਖੋ ਜਾ ਕੇ, ਆਪਣੇ ਪਾਪਾ ਜੀ ਦਾ ਪਿੰਡ ਦੇਖੋ ਜਾ ਕੇ ਹਨਾ। ਠੀਕ ਹੈ ਜੀ। ਇੱਕ ਗੱਲ ਮੇਰੇ ਹਸਬੰਡ ਨੇ ਮੈਨੂੰ ਇੱਕ ਹੋਰ ਗੱਲ ਦੱਸੀ ਸੀ ਕਿ ਜਿਹੜੇ ਸਾਡੇ ਪੜਦਾਦਾ ਸੀ ਨਾ, ਹਾਂਜੀ, ਉਹਨਾਂ ਦੀ ਇੱਕ ਬਾਂਹ ਕੱਟੀ ਸੀ। ਅੱਛਾ। ਤੇ ਉਹ ਬਾਂਹ ਉਦੋਂ ਕੱਟੀ ਸੀ ਉਹਨਾਂ ਦੀ ਲਾਹੌਰ ਦੇ ਵਿੱਚ, ਜਿੱਦਣ ਭਗਤ ਸਿੰਘ ਨੂੰ 1931 ਚ ਫਾਂਸੀ ਹੋਈ ਸੀ, ਜਿਸ ਦਿਨ ਸੇਮ ਡੇ। ਅੱਛਾ। ਕਿਸੇ ਦੱਸਿਆ ਹੋਣਾ ਕਿਸੇ ਬਜ਼ੁਰਗ ਨੇ ਹਨਾ, ਤੇ ਉਹ ਵੀ ਅਸੀਂ ਫਾਈਂਡ ਆਊਟ ਕਰਾਂਗੇ ਕੀ ਇਹ ਕਹਾਣੀ ਕੀ ਹੈ, ਕੌਣ ਸਾਨੂੰ, ਕਿਉਂਕਿ ਅਸੀਂ ਕਿਹੜਾ ਪਹਿਲੀ ਵਾਰੀ ਆਏ ਆ, ਜਾਂ ਤੇ ਅਸੀਂ ਕਿਸੇ ਬਜ਼ੁਰਗ ਨੂੰ ਲੱਭਾਂਗੇ। ਰੀਜ਼ਨ ਕੀ ਸੀ ਪਤਾ ਨਹੀਂ, ਅੱਜ ਪਤਾ ਨਹੀਂ ਲੱਗਾ, ਤਾਂ ਉੱਥੋਂ ਪਤਾ ਲੱਗੇਗਾ ਜਾਵਾਂਗੇ ਜਦੋਂ। ਕੋਈ ਇਨਫੈਕਸ਼ਨ ਹੋਈ ਸੀ ਸ਼ਾਇਦ ਬਾਂਹ 'ਚ, ਕੀ ਸੀ, ਹਸਪਤਾਲ ਲਾਹੌਰ ਦੇ ਹਸਪਤਾਲ ਦਾਖਲ ਸੀ ਉਹ। ਜਿਹਦੇ ਦੀ ਬਾਕੀ ਦੀਆਂ ਗੱਲਾਂ ਚਿਪਲੀਪੁਰ ਕਰਾਂਗੇ। ਹਾਂਜੀ ਠੀਕ ਹੈ ਜੀ, ਠੀਕ ਹੈ। ਤੇ ਅਸੀਂ ਹੁਣ ਜਾ ਰਹੇ ਹਾਂ, ਅਸੀਂ ਪਿੰਡ 2 ਕਿਲੋਮੀਟਰ ਦੂਰੀ ਤੇ ਤਿਆਰ ਹਾਂ ਮੈਂ। ਠੀਕ ਹੈ ਜੀ। ਉਸ ਅਗਲਾ ਪਿੰਡ ਜੋ ਹੈ ਚਿਪਲੀਪੁਰ ਹੈ, ਥਿੰਕ ਉਹ ਹੀ ਪਿੰਡ ਹੋਏਗਾ। ਓਕੇ ਜੀ। ਓਕੇ ਜੀ।
ਓਕੇ ਬਾਕੀ ਮੁਲਾਕਾਤ ਹਾਂਜੀ। ਦੇਖੋ